ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਸਾਧ ਸੰਗਤ ਜੀ, ਇਹ ਬੜਾ ਜ਼ਰੂਰੀ ਸੁਣਿਆ। ਹਰ ਸੋਸ਼ਲ ਮੀਡੀਆ ਗਰੁੱਪ ਦੇ ਵਿੱਚ, ਹਰ ਵਟਸਐਪ ਗਰੁੱਪ ਦੇ ਵਿੱਚ, ਫੇਸਬੁੱਕ ਦੇ ਉੱਤੇ ਇਸ ਮੈਸੇਜ ਨੂੰ ਜ਼ਰੂਰ ਸ਼ੇਅਰ ਕਰਿਓ। ਬੇਨਤੀ ਹੈ 7 ਜੂਨ ਤੋਂ ਲੈ ਕੇ 16 ਜੁਲਾਈ ਤੱਕ ਲਗਾਤਾਰ 40 ਦਿਨ ਦਾਸਾਂ ਵੱਲੋਂ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ, ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਰਾਮ ਤੀਰਥ ਰੋਡ ਵਿਖੇ ਇਹ 40 ਦਿਨਾਂ ਦਾ ਅੰਮ੍ਰਿਤ ਵੇਲੇ ਦਾ ਸਮਾਗਮ ਰੱਖਿਆ ਗਿਆ। ਗਰਮੀਆਂ ਦੀਆਂ ਛੁੱਟੀਆਂ ਬੱਚਿਆਂ ਨੂੰ ਪੈ ਰਹੀਆਂ ਨੇ। ਗਰਮੀਆਂ ਦੀਆਂ ਛੁੱਟੀਆਂ ਇੰਝ ਮਨਾਈਏ, ਗੁਰੂ ਚਰਨਾਂ ਦੇ ਵਿੱਚ ਆ ਕੇ ਅੰਮ੍ਰਿਤ ਵੇਲੇ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਗਰਮੀਆਂ ਦੀਆਂ ਛੁੱਟੀਆਂ ਇੰਝ ਮਨਾਈਏ, ਅੰਮ੍ਰਿਤ ਵੇਲੇ ਦੇ ਲੇਖੇ ਲਾਈਏ। ਇਹ ਮੇਰੀ ਬੇਨਤੀ ਹੈ ਪਿਆਰਿਓ। 40 ਦਿਨ ਅੰਮ੍ਰਿਤ ਵੇਲੇ ਆ ਕੇ ਹਾਜ਼ਰੀਆਂ ਭਰ ਲਓ। ਗੁਰੂ ਸਾਹਿਬ ਕੋਲੋਂ ਜਿਹੜੀ ਮਰਜ਼ੀ ਦਾਤ ਤੁਸੀਂ ਲੁੱਟ ਕੇ ਲੈ ਜਾਓ। ਇਹ ਮੇਰੀ ਗਰੰਟੀ ਹੈ, ਗਰੰਟੀ ਲਿਖ ਕੇ ਦੇਣ ਨੂੰ ਤਿਆਰ ਹਾਂ। ਤੁਸੀਂ ਇਹ 40 ਦਿਨ ਆ ਕੇ ਅੰਮ੍ਰਿਤ ਵੇਲੇ ਹਾਜ਼ਰੀ ਭਰੋ, ਪਿਤਾ ਜੀ ਤੁਹਾਡੀਆਂ ਝੋਲੀਆਂ ਤੇ ਭਰਨਗੇ, ਤੁਹਾਨੂੰ ਲੱਖਾਂ ਲੱਖਾਂ ਦੀਆਂ ਝੋਲੀਆਂ ਭਰਨ ਵਾਲਾ ਬਣਾ ਦੇਣਗੇ। ਇਹ ਬਾਬਾ ਨੰਦ ਸਿੰਘ ਸਾਹਿਬ ਦਾ ਵੀ ਬਚਨ ਹੈ। ਜੇ ਦਿਨ ਦੇ ਸਮੇਂ ਤੋਂ ਬਾਦਸ਼ਾਹ ਬਣਨਾ ਚਾਹੁੰਦਾ ਤੇ ਅੰਮ੍ਰਿਤ ਵੇਲੇ ਆਪਣੇ ਮਾਲਕ ਦੇ ਅੱਗੇ ਭਿਖਾਰੀ ਬਣ ਜਾ। ਔਰ ਤੁਹਾਨੂੰ ਪਤਾ ਹੀ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਆਪਣੇ ਸਿੰਘ ਸ਼ਹੀਦ ਕਰਵਾਉਣੇ ਮਨਜ਼ੂਰ ਕਰ ਲਏ ਸੀ, ਪਰ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਸੀ ਛੱਡਿਆ। ਆਓ ਭਾਗਾਂ ਵਾਲਿਓ, ਇਹ ਹਰ ਸ਼ਹਿਰ ਵਿੱਚ, ਹਰ ਪਿੰਡ ਦੇ ਵਿੱਚ ਢੰਡੋਰਾ ਦੇ ਦਿਓ, ਹਰ ਘਰ ਦੇ ਵਿੱਚ ਢੰਡੋਰਾ ਦੇ ਦਿਓ ਕਿ 40 ਦਿਨ ਇਹ ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ। ਪਤਾ ਨਹੀਂ ਗੁਰੂ ਸਾਹਿਬ ਨੇ ਕਿਹੜੀਆਂ ਕਿਹੜੀਆਂ ਬਖਸ਼ਿਸ਼ਾਂ ਨਾਲ ਸਾਡੀਆਂ ਝੋਲੀਆਂ ਭਰ ਦੇਣੀਆਂ। ਔਰ ਮੇਰੀ ਨਿਮਰਤਾ ਸਹਿਤ ਬੇਨਤੀ ਹੈ, ਜਿਹੜੇ ਤੁਸੀਂ ਆਪਣੇ ਦੂਰ ਦੁਰੇਡੇ ਇਲਾਕਿਆਂ ਦੇ ਵਿੱਚ ਜੁੜਨਾ ਚਾਹੁੰਦੇ ਹੋ ਨਾ, ਆਪਣੇ ਗੁਰਦੁਆਰਿਆਂ ਦੇ ਵਿੱਚ ਪ੍ਰੋਜੈਕਟਰ ਦਾ ਪ੍ਰਬੰਧ ਕਰ ਲਓ। ਅੰਮ੍ਰਿਤ ਵੇਲੇ ਵੱਧ ਤੋਂ ਵੱਧ ਸੰਗਤ ਆਪਣੇ ਆਪਣੇ ਇਲਾਕਿਆਂ 'ਚ ਇਕੱਠੀ ਕਰ ਲਓ। ਔਰ ਸਾਨੂੰ ਇਹ ਇਨਫੋਰਮੇਸ਼ਨ ਤੁਸੀਂ ਦੇਣੀ ਹੈ ਕਿ ਸਾਡੇ ਇਲਾਕੇ ਦੇ ਵਿੱਚ ਇਸ ਗੁਰਦੁਆਰਾ ਸਾਹਿਬ ਵਿੱਚ ਜਾਂ ਇਸ ਘਰ ਦੇ ਵਿੱਚ ਪ੍ਰੋਜੈਕਟਰ ਲੱਗਾ, ਇੰਨੀ ਸੰਗਤ ਰੋਜ਼ ਜੁੜ ਰਹੀ। ਤੁਹਾਡਾ ਫਿਰ ਉਹ ਨਾਮ ਅਸੀਂ ਟੀਵੀ ਦੇ ਉੱਤੇ ਰੋਜ਼ ਅਨਾਊਂਸ ਕਰਾਂਗੇ, ਤੁਹਾਨੂੰ ਵੀ ਖੁਸ਼ੀਆਂ ਗੁਰੂ ਦੀਆਂ ਮਿਲਣਗੀਆਂ। ਔਰ ਇਹ ਸਾਰਾ ਜਿਹੜਾ 40 ਦਿਨ ਦਾ ਸਮਾਗਮ ਹੈ, ਸਾਡਾ ਜਿਹੜਾ YouTube ਚੈਨਲ ਹੈ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ, ਉਹਦੇ ਉੱਤੇ ਵੀ ਲਾਈਵ ਦਿਖਾਇਆ ਜਾਏਗਾ। ਔਰ ਹੋਰ ਵੀ ਬਹੁਤ ਸਾਰੇ ਚੈਨਲਾਂ ਦੇ ਉੱਤੇ ਇਹ ਸਾਰਾ ਪ੍ਰੋਗਰਾਮ ਲਾਈਵ ਦਿਖਾਇਆ ਜਾਏਗਾ। ਮੇਰੀ ਬੇਨਤੀ ਭੁੱਲਿਓ ਨਾ, 40 ਦਿਨ 7 ਜੂਨ ਤੋਂ 16 ਜੁਲਾਈ ਤੱਕ ਆ ਕੇ ਹਾਜ਼ਰੀਆਂ ਭਰ ਲਓ। ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨ ਤਾਰਨ ਸਾਹਿਬ ਤੋਂ ਜਾਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਦੇ ਲਈ ਰੋਜ਼ਾਨਾ ਅੰਮ੍ਰਿਤ ਵੇਲੇ 2 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਤੋਂ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ। ਜਿਹੜੀਆਂ ਗੱਡੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਔਰ ਸਮਾਪਤੀ ਤੋਂ ਬਾਅਦ ਛੱਡ ਵੀ ਦੇਣਗੀਆਂ। ਇਹ ਮੇਰੀ ਬੇਨਤੀ, ਕੋਈ ਆਲਸ ਨਾ ਕਰਿਓ। 40 ਦਿਨ ਅੰਮ੍ਰਿਤ ਵੇਲਾ ਸੰਭਾਲੋ ਔਰ ਗੁਰੂ ਰਾਮਦਾਸ ਕੋਲੋਂ ਖੁਸ਼ੀਆਂ, ਦਰਗਾਹ ਦੀਆਂ ਚਾਬੀਆਂ, ਦਰਗਾਹ ਦੀਆਂ ਦਾਤਾਂ ਲੈ ਜਾਓ। ਇਹ ਮੇਰੀ ਬੇਨਤੀ ਹੈ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਔਰ ਵੱਡੀ ਗਿਣਤੀ ਦੇ ਵਿੱਚ 40 ਦਿਨ ਆਪਾਂ ਇਕੱਤਰਤ ਹੋਣਾ। ਔਰ ਮੇਰੀ ਇੱਕ ਬੇਨਤੀ ਹੋਰ ਹੈ, ਇਹ 40 ਦਿਨਾਂ ਦੇ ਵਿੱਚ ਮੌਸਮ ਵੀ ਖਰਾਬ ਹੋਏਗਾ, ਹੋ ਸਕਦਾ ਸਰੀਰ ਢੱਲਾ ਮਿੱਠਾ ਵੀ ਹੋਵੇ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੂੰ ਯਾਦ ਕਰ ਲੈਣਾ, ਜਿਨ੍ਹਾਂ ਨੇ 12 ਸਾਲ ਲਗਾਤਾਰ ਆਪਣਾ ਨਿਤਨੇਮ ਕੀਤਾ। ਗੁਰੂ ਅੰਗਦ ਸਾਹਿਬ ਜੀ ਨੂੰ ਇਸ਼ਨਾਨ ਕਰਾਉਣ ਦਾ 12 ਸਾਲਾਂ ਵਿੱਚ ਮੀਂਹ ਵੀ ਆਇਆ, ਹਨੇਰੀ ਵੀ ਆਈ, ਝੱਖੜ ਵੀ ਝੁੱਲੇ, ਸਿਹਤ ਵੀ ਢਿੱਲੀ ਹੋਈ, ਪਰ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਨੇ ਆਪਣਾ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਛੱਡਿਆ। ਤੇ ਉਸ ਤੋਂ ਬਾਅਦ ਹੋਇਆ ਕਿ ਜਿਨ੍ਹਾਂ ਦੇ ਬਾਰੇ ਲੋਕ ਕਹਿੰਦੇ ਸੀ ਇਹ ਅਮਰੂ ਨਿਥਾਵਾਂ, ਤੇ ਗੁਰੂ ਅੰਗਦ ਸਾਹਿਬ ਨੇ ਉਹਨਾਂ ਨੂੰ ਬਣਾਤਾ ਨਿਮਾਣਿਆਂ ਦਾ ਮਾਣ ਗੁਰੂ ਅਮਰਦਾਸ, ਨਿਤਾਣਿਆਂ ਦਾ ਤਾਣ ਗੁਰੂ ਅਮਰਦਾਸ, ਨਿਉਟਣਿਆਂ ਦੀ ਓਟ ਗੁਰੂ ਅਮਰਦਾਸ, ਨਿਆਸਰਾਂ ਦੇ ਆਸਰੇ ਗੁਰੂ ਅਮਰਦਾਸ। ਆਓ ਭਾਗਾਂ ਵਾਲਿਓ, ਆਪਣੇ ਪੁੱਠੇ ਕਰਮ ਸਿੱਧੇ ਕਰਵਾਉਣ ਦਾ ਵੇਲਾ, ਗੁਰੂ ਰਾਮਦਾਸ ਦੀਆਂ ਖੁਸ਼ੀਆਂ ਲੈਣ ਦਾ ਵੇਲਾ, ਅੰਮ੍ਰਿਤ ਵੇਲੇ ਨੂੰ ਸੰਭਾਲਣ ਦਾ ਇਹ ਸਮਾਂ ਹੈ। ਬਬੀਹਾ ਅੰਮ੍ਰਿਤ ਵੇਲੇ ਬੋਲਿਆ, ਤਾਂ ਦਰ ਸੁਣੀ ਪੁਕਾਰ, ਮੇਘੇ ਨੂੰ ਫਰਮਾਨ ਹੋਆ, ਬਰਸੋ ਕਿਰਪਾ ਧਾਰ। ਇੱਕ ਪੰਛੀ ਦੀ ਅੰਮ੍ਰਿਤ ਵੇਲੇ ਸੁਣੀ ਗਈ, ਸਾਡੀ ਕਿਉਂ ਨਾ ਸੁਣੀ ਜਾਏਗੀ। 40 ਦਿਨ ਆ ਕੇ ਅੰਮ੍ਰਿਤ ਵੇਲਾ ਸੰਭਾਲੋ, ਪਰਿਵਾਰਾਂ ਸਮੇਤ ਪਹੁੰਚੋ। ਔਰ ਜਿਹੜੇ ਦੂਰੋਂ ਆਉਣ ਵਾਲੇ ਨੇ, ਭਾਵੇਂ 40 ਦਿਨ ਤੁਸੀਂ ਕਿਰਾਏ 'ਤੇ ਮਕਾਨ ਲੈ ਲਓ ਅੰਮ੍ਰਿਤਸਰ, ਭਾਵੇਂ ਰਿਸ਼ਤੇਦਾਰਾਂ ਦੇ ਘਰ ਆ ਜਾਓ, ਪਰ ਲਗਾਤਾਰ ਇਹ 40 ਦਿਨ ਸਭ ਨੇ ਨੇਮ ਸੰਭਾਲਣਾ ਹੀ ਸੰਭਾਲਣਾ, ਅੰਮ੍ਰਿਤ ਵੇਲਾ ਸੰਭਾਲਣਾ ਹੀ ਸੰਭਾਲਣਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਾਰੀ ਸੰਗਤ ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ।
ਗੁਰੂ ਰਾਮਦਾਸ ਜੀ ਦਾ, ਬਾਬਾ ਦੀਪ ਸਿੰਘ ਸਾਹਿਬ ਜੀ ਦਾ ਸੰਗਤ ਰੂਪੀ ਪਰਿਵਾਰ ਗੁਰਦੁਆਰਾ ਭਾਈ ਲਾਲੋ ਜੀ ਰਾਣੀ ਬਾਗ ਇਸ ਜਗ੍ਹਾ ਤੇ ਇਕੱਤਰਿਤ ਹੋਇਆ ਔਰ ਹੋ ਰਿਹਾ। ਆਓ ਸਭ ਤੋਂ ਪਹਿਲਾਂ ਇੱਕ ਵਾਰੀ ਫਤਿਹ ਦਾ ਜਵਾਬ ਫਤਿਹ ਵਿੱਚ ਦਿਓ, ਤਾਂ ਜੋ ਮੈਂ ਕੀਰਤਨ ਦੁਆਰਾ ਆਪ ਜੀਆਂ ਦੇ ਦੀਦਾਰ ਕਰ ਸਕਾਂ। ਸਾਰੀ ਸੰਗਤ ਪਿਆਰ ਨਾਲ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਆਓ ਜਿਹੜੀਆਂ ਅਸੀਂ 3-4 ਜ਼ਰੂਰੀ ਬੇਨਤੀਆਂ ਕਰਦੇ ਹਾਂ ਕੀਰਤਨ ਦੀ ਪ੍ਰਾਰੰਭਤਾ ਤੋਂ ਪਹਿਲਾਂ। ਸਰੀਰ ਤੇ ਇੱਕ ਦਿਨ ਚਲਿਆ ਹੀ ਜਾਣਾ, ਸੁਣਿਓ, ਸਰੀਰ ਤੇ ਇੱਕ ਦਿਨ ਚਲਿਆ ਹੀ ਜਾਣਾ ਹੈ। ਹੋ ਸਕੇ ਤੇ ਜ਼ਮੀਰ ਨੂੰ ਜਿੰਦਾ ਰੱਖੋ। ਸੁਣੋ, ਸਰੀਰ ਇੱਕ ਦਿਨ ਚਲਿਆ ਹੀ ਜਾਣਾ ਹੈ, ਹੋ ਸਕੇ ਤੇ ਜ਼ਮੀਰ ਨੂੰ ਜਿੰਦਾ ਰੱਖੋ। ਇਹ ਮੇਰੀ ਬੇਨਤੀ ਏ। ਤੁਸੀਂ ਕਿੰਨੇ ਸਹੀ ਹੋ, ਕਿੰਨੇ ਗਲਤ ਹੋ। ਫਿਰ ਮੈਂ ਦੁਹਰਾ ਰਿਹਾ, ਤੁਸੀਂ ਕਿੰਨੇ ਸਹੀ ਹੋ, ਕਿੰਨੇ ਗਲਤ ਹੋ। ਇਹਦੇ ਬਾਰੇ ਸਿਰਫ 2 ਸ਼ਖਸ ਜਾਣਦੇ ਨੇ, 2। ਇੱਕ ਈਸ਼ਵਰ ਤੇ ਦੂਜਾ ਤੁਹਾਡੀ ਅੰਤਰ ਆਤਮਾ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਆਪਣੇ ਬਾਰੇ ਸਿਰਫ 2 ਸ਼ਖਸ ਜਾਣਦੇ ਨੇ। ਇੱਕ ਮੈਂ ਆਪਣੇ ਬਾਰੇ ਜਾਣਦਾ, ਤੁਸੀਂ ਆਪਣੇ ਬਾਰੇ ਜਾਣਦੇ ਹੋ। ਦਿਖਾਵਾ ਤੇ ਅਸੀਂ ਉੱਤੋਂ ਤੋਂ ਬੜੀ ਤਰ੍ਹਾਂ ਦਾ ਕਰ ਲਾਂਗੇ, ਪਰ ਅੰਦਰ ਸਾਡੇ ਕੀ ਸਾਨੂੰ ਪਤਾ ਹੈ। ਆਪਣੇ ਬਾਰੇ ਅਸੀਂ ਬਹੁਤ ਕੁਝ ਜਾਣਦੇ ਹਾਂ, ਬਹੁਤ ਕੁਝ ਕੀ ਸਭ ਕੁਝ ਹੀ ਜਾਣਦੇ ਹਾਂ ਕਿ ਮੇਰਾ ਅੰਦਰ ਕਿੱਥੇ ਖਲੋਤਾ ਹੈ। ਤੇ ਜਾਂ ਪਿਆਰਿਓ, ਸਾਡੇ ਅੰਦਰ ਦੇ ਬਾਰੇ ਈਸ਼ਵਰ ਜਾਣਦਾ, ਪਰਮੇਸ਼ਰ ਜਾਣਦਾ ਹੈ। ਪਰ ਹੈਰਾਨੀ ਦੀ ਗੱਲ ਏ, ਨਾ ਹੀ ਈਸ਼ਵਰ ਨਜ਼ਰ ਆਉਂਦਾ ਹੈ ਤੇ ਨਾ ਹੀ ਅੰਤਰ ਆਤਮਾ ਨਜ਼ਰ ਆਉਂਦੀ। ਆਖੋ ਵਾਹਿਗੁਰੂ ਜੀ, ਵਾਹਿਗੁਰੂ ਜੀ। ਇਸੇ ਲਈ ਤੇ ਬੰਦਾ ਦੂਜਿਆਂ ਦੇ ਨਾਲ ਹੇਰਾ ਫੇਰੀ ਕਰਨ ਲੱਗਿਆ ਸਮਾਂ ਨਹੀਂ ਲਾਉਂਦਾ। ਈਸ਼ਵਰ ਕਿਹੜਾ ਨਜ਼ਰ ਆ ਰਿਹਾ, ਪਰ ਵਸ ਤੇ ਉਹ ਜ਼ਰਰੇ ਜ਼ਰਰੇ ਦੇ ਵਿੱਚ ਰਿਹਾ ਹੈ। ਜ਼ਰਰੇ ਜ਼ਰਰੇ 'ਚ ਬਾਹਰ ਵੀ ਵਸ ਰਿਹਾ ਔਰ ਤੇਰੇ ਅੰਦਰ ਵੀ ਉਹ ਬੈਠਾ ਹੋਇਆ, ਅੰਦਰ ਵੀ, ਬਸ ਨਜ਼ਰ ਨਹੀਂ ਆ ਰਿਹਾ। ਤਾਂ ਹੀ ਤੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਫਰਮਾਨ ਹੈ, ਕਹਿੰਦੇ ਕਾਹੇ ਦੇ ਬਨ ਖੋਜਨ ਜਾਈ, ਸਰਬ ਨਿਵਾਸੀ ਸਦਾ ਅਲੇਪਾ, ਤੋਹੀ ਸੰਗ ਸਮਾਈ। ਕਹਿੰਦੇ ਕਿਉਂ ਬਾਹਰ ਢੂੰਡਦਾ ਹੈ? ਉਹ ਜਿਹਨੂੰ ਬਾਹਰ ਲੱਭਦਾ ਹੈ ਨਾ, ਬਾਹਰ ਵੀ ਉਹ ਮੌਜੂਦ ਹੈ। ਪਰ ਭੁੱਲ ਨਾ, ਜਿਹੜਾ ਬਾਹਰ ਬੈਠਾ ਉਹ ਤੇਰੇ ਅੰਦਰ ਵੀ ਬੈਠਾ ਹੋਇਆ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਸ ਕਰਕੇ ਉਹ ਅੰਤਰ ਆਤਮਾ ਨੂੰ ਪਛਾਣੋ, ਉਸ ਈਸ਼ਵਰ ਦੀ ਆਵਾਜ਼ ਨੂੰ ਪਹਿਚਾਣੋ। ਸਰੀਰ ਤੇ ਚਲਿਆ ਹੀ ਜਾਣਾ, ਜ਼ਮੀਰ ਨੂੰ ਜ਼ਿੰਦਾ ਰੱਖਣ ਦੀ ਕੋਸ਼ਿਸ਼ ਕਰੋ। ਤੇ ਜ਼ਮੀਰ ਉਹਨਾਂ ਦਾ ਹੀ ਜ਼ਿੰਦਾ ਰਹਿੰਦਾ ਪਿਆਰਿਓ, ਜਿਹੜੇ ਅੰਤਰ ਆਤਮਾ ਦੀ ਆਵਾਜ਼ ਸੁਣਦੇ ਨੇ, ਈਸ਼ਵਰ ਪਰਮੇਸ਼ਰ ਗੁਰੂ ਰਾਮਦਾਸ ਜੀ ਦੀ ਆਵਾਜ਼ ਸੁਣਦੇ ਨੇ। ਉਹਨਾਂ ਦਾ ਫਿਰ ਜ਼ਮੀਰ ਜ਼ਿੰਦਾ ਰਹਿੰਦਾ। ਉਹ ਫਿਰ ਕਿਸੇ ਨਾਲ ਧੋਖਾ ਨਹੀਂ ਕਰਦੇ, ਉਹ ਕਦੀ ਵੀ ਪਰਾਈ ਨਿੰਦਿਆ ਵਿੱਚ ਨਹੀਂ ਪੈਂਦੇ, ਕਦੀ ਵੀ ਪਿਆਰਿਓ ਉਹ ਪਰਾਇਆ ਧਨ ਨਹੀਂ ਖਾਂਦੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਉਹ ਕਦੀ ਵੀ ਕਿਸੇ ਨਾਲ ਵੈਰ ਨਹੀਂ ਕਰਦੇ, ਹਮੇਸ਼ਾ ਨਿਰਵੈਰਤਾ ਵਾਲਾ ਜੀਵਨ ਬਣਾ ਕੇ ਰੱਖਦੇ ਨੇ, ਨਿਰਵੈਰਤਾ ਵਾਲਾ। ਜ਼ਮੀਰ ਜ਼ਿੰਦਾ ਹੋ ਜਾਂਦਾ ਉਹਨਾਂ ਦਾ। ਪਰ ਕਿੰਨਾ ਦਾ? ਜਿਹੜੇ ਅੰਤਰ ਆਤਮਾ ਦੀ ਆਵਾਜ਼ ਨੂੰ ਸੁਣਦੇ ਨੇ ਤੇ ਆਪਣੇ ਪਿਆਰੇ ਪਰਮੇਸ਼ਰ ਸਾਈਂ ਈਸ਼ਵਰ ਦੀ, ਗੁਰੂ ਰਾਮਦਾਸ ਨਿਰੰਕਾਰ ਦੀ ਆਵਾਜ਼ ਨੂੰ ਸੁਣਦੇ ਨੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਅਗਲੀ ਗੱਲ ਸੁਣੋ, ਇਹ ਵੀ ਬੜੀ ਜ਼ਿੰਦਗੀ ਦੇ ਵਿੱਚ ਕੰਮ ਆਏਗੀ। ਮੇਰੀ ਬੇਨਤੀ ਹੈ, ਜੀਵਨ ਬੜਾ ਹੀ ਛੋਟਾ ਹੈ। ਵੇਖੋ, ਕਿਸੇ ਦੀ ਉਮਰ 60 ਸਾਲ, ਕਿਸੇ ਦੀ 70, 100 ਵੀ ਸਮਝ ਲਓ, 100 ਸਾਲ। ਪਰ ਕਦੀ ਨੋਟ ਕਰਨਾ, ਅੱਧੀ ਉਮਰ ਤੇ ਅਸੀਂ ਸੌਂ ਕੇ ਬਤੀਤ ਕਰ ਦਿੰਦੇ ਹਾਂ। ਅੱਧੀ ਉਮਰ ਸਾਡੀ ਸੁੱਤਿਆਂ ਹੀ ਲੰਘ ਜਾਂਦੀ, ਸੁੱਤਿਆਂ। ਤੇ ਜਿਹੜੀ ਅੱਧੀ ਉਮਰ ਬਾਕੀ ਹੈ ਨਾ, ਉਹਦੇ ਵਿੱਚ ਪੜ੍ਹਾਈ ਲਿਖਾਈ ਵੀ ਹੈ ਜੀ, ਉਹਦੇ ਵਿੱਚ ਬਚਪਨਾ ਵੀ ਬੀਤਦਾ ਹੈ, ਉਹਦੇ ਵਿੱਚ ਜਵਾਨੀ ਵੀ ਆਈ, ਤੇਰੀ ਸ਼ਾਦੀ ਵੀ ਹੋਈ, ਬੱਚੇ ਵੀ ਹੋਏ, ਕਾਰੋਬਾਰ ਵੀ ਤੂੰ ਕਰਨਾ ਹੈ, ਬਿਜ਼ਨਸ ਵੀ ਤੂੰ ਸੰਭਾਲਣੇ ਨੇ।
ਅੰਮ੍ਰਿਤ ਵੇਲਾ ਵੀ ਸੰਭਾਲਣਾ ਹੈ, ਬਾਣੀ ਦਾ ਪਹਿਰਾ ਵੀ ਵਧਾਉਣਾ ਹੈ। ਉਹ ਪਿਆਰਿਆ, ਜੀਵਨ ਬੜਾ ਹੀ ਛੋਟਾ ਹੈ, ਇਸ ਜੀਵਨ ਨੂੰ ਪ੍ਰੇਮ ਦੇ ਨਾਲ ਜੀਵੋ, ਪ੍ਰੇਮ ਦੇ ਨਾਲ, ਪ੍ਰੇਮ ਦੇ ਨਾਲ, ਲੜਾਈ ਝਗੜਿਆਂ ਨਾਲ ਨਹੀਂ। ਬੜਾ ਹੀ ਛੋਟਾ ਜਿਹਾ ਜੀਵਨ ਹੈ। ਔਰ ਜਿਸ ਬੰਦੇ ਨੂੰ ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਨਾ, ਜਿਸ ਬੰਦੇ ਨੂੰ, ਇੱਕ ਹੈ ਬਾਹਰਲੀ ਦੁਨੀਆ, ਇੱਕ ਹੈ ਸਾਡੇ ਅੰਦਰਲੀ ਦੁਨੀਆ। ਮੈਂ ਸੱਚੀ ਗੱਲ ਕਰ ਰਿਹਾ, ਜਿਹਨੂੰ ਇਹ ਚੀਜ਼ ਦੀ ਸਮਝ ਆ ਜਾਂਦੀ ਹੈ ਨਾ ਕਿ ਜੀਵਨ ਬੜਾ ਹੀ ਛੋਟਾ ਹੈ, ਉਹ ਫਿਰ ਉਹਦੀ ਅੰਦਰਲੀ ਦੁਨੀਆ ਦਾ ਨਕਸ਼ਾ ਬਦਲ ਜਾਂਦਾ ਹੈ। ਪਹਿਲੇ ਲੋਕਾਂ ਦੇ ਮੂੰਹ ਦੇ ਵਿੱਚੋਂ ਰੋਟੀ ਦੀਆਂ ਬੁਰਕੀਆਂ ਖਿੱਚਦਾ ਸੀ, ਪਰ ਹੁਣ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਦੀਆਂ ਬੁਰਕੀਆਂ ਪਾਉਣ ਵਾਲਾ ਬਣ ਗਿਆ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਸੱਚਾਈ ਇਹ ਸੱਚਾਈ। ਪਹਿਲੇ ਹਰ ਇੱਕ ਨਾਲ ਵੈਰ ਰੱਖਦਾ ਸੀ, ਵੈਰ, ਇੰਨੀ ਈਰਖਾ ਰੱਖਦਾ ਸੀ ਕੋਈ ਮੇਰੇ ਤੋਂ ਅੱਗੇ ਨਾ ਵੱਧ ਜਾਵੇ। ਪਰ ਹੁਣ ਸਿਸਟਮ ਉਲਟਾ ਹੋ ਗਿਆ, ਉਲਟਾ। ਹੁਣ ਕੀ ਉਲਟਾ ਸਿਸਟਮ ਹੋ ਗਿਆ? ਜਿਹੜਾ ਗੁਨਾਹ ਤੋਂ ਛੋਟਾ ਹੈ ਨਾ, ਮੈਂ ਕਿਹੜਾ ਢੰਗ ਅਪਣਾਵਾਂ, ਇਹਨੂੰ ਅੱਗੇ ਵਧਾਵਾਂ। ਅੱਗੇ ਲੱਤਾਂ ਖਿੱਚਦਾ ਸੀ, ਪਰ ਹੁਣ ਘੱਟ ਗੁਨਾਹ ਵਾਲੇ ਨੂੰ ਵੀ ਸਪੋਰਟ ਕਰਨ ਲੱਗ ਪਿਆ। ਕਿਉਂ? ਪਤਾ ਲੱਗ ਗਿਆ ਕਿ ਜੀਵਨ ਬੜਾ ਹੀ ਛੋਟਾ ਹੈ, ਇਹਨੂੰ ਕੋਈ ਨੈਗੇਟਿਵਿਟੀ ਵਾਲੇ ਪਾਸੇ ਨਹੀਂ ਲੈ ਕੇ ਜਾਣਾ। ਬਸ ਹਰ ਵੇਲੇ ਢੈਂਦੀ ਕਲਾ ਲਵੇ, ਇੱਕ ਦਿਨ ਤੇ ਮਰ ਹੀ ਜਾਣਾ। ਏਦਾਂ ਨਹੀਂ। ਸਿੱਖ ਨੇ ਮੌਤ ਕੋਲੋਂ ਡਰਨਾ ਨਹੀਂ, ਪਰ ਮੌਤ ਨੂੰ ਯਾਦ ਜ਼ਰੂਰ ਰੱਖਣਾ। ਡਰਨਾ ਨਹੀਂ, ਪਰ ਯਾਦ ਜ਼ਰੂਰ ਰੱਖਣਾ। ਔਰ ਜਿਹੜਾ ਇਸ ਮੌਤ ਨੂੰ ਯਾਦ ਰੱਖਦਾ ਹੈ ਨਾ ਪਿਆਰਿਓ, ਉਹ ਕਦੀ ਵੀ ਅੰਮ੍ਰਿਤ ਵੇਲੇ ਉੱਠਣ 'ਚ ਆਲਸ ਨਹੀਂ ਕਰਦਾ, ਕਦੀ ਵੀ ਨਿਤਨੇਮ ਕਰਨ 'ਚ ਆਲਸ ਨਹੀਂ ਕਰਦਾ, ਕਦੀ ਕੀਰਤਨ ਕਰਨ 'ਚ, ਕਦੀ ਕੀਰਤਨ ਸੁਣਨ 'ਚ ਆਲਸ ਨਹੀਂ ਕਰਦਾ, ਸੰਗਤ ਵਿੱਚ ਆਉਣ 'ਚ ਆਲਸ ਨਹੀਂ ਕਰਦਾ, ਸਮੇਂ ਤੋਂ ਪਹਿਲੇ ਪਹੁੰਚ ਜਾਂਦਾ। ਜੀਵਨ ਛੋਟਾ ਹੈ, ਮੈਂ ਬਸ ਲਾਹਾ ਜਿੰਨਾ ਖੱਟ ਸਕਦਾ ਨਾ ਉਹਨਾਂ ਖੱਟਾਂ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਇਹ ਜੀਵਨ ਛੋਟਾ ਹੈ, ਇਹਨੂੰ ਪ੍ਰੇਮ ਨਾਲ ਜੀਵੋ। ਇੱਕ ਚੀਜ਼ ਨੂੰ ਜੀਵਨ ਦੇ ਵਿੱਚ ਪਕੜ ਕੇ ਰੱਖੋ, ਕਾਬੂ ਰੱਖੋ ਉਹਦੇ ਉੱਤੇ। ਉਹ ਪਤਾ ਕਿਹੜੀ ਚੀਜ਼? ਇਹ ਮਹਾਂਪੁਰਖਾਂ ਦਾ ਬਚਨ ਕਹਿੰਦੇ, ਜੀਵਨ ਛੋਟਾ ਹੈ, ਪ੍ਰੇਮ ਨਾਲ ਜੀਵੋ। ਇੱਕ ਚੀਜ਼ ਨੂੰ ਫੜ ਕੇ ਰੱਖੋ। ਕਿਹੜੀ ਚੀਜ਼ ਨੂੰ? ਕ੍ਰੋਧ ਨੂੰ। ਕ੍ਰੋਧ ਬੜਾ ਹੀ ਖਰਾਬ, ਇਹਨੂੰ ਫੜ ਕੇ ਰੱਖੋ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਕ੍ਰੋਧ ਨੂੰ ਫੜ ਕੇ ਰੱਖੋ, ਫੜ ਕੇ। ਜਿੰਨਾ ਕੰਟਰੋਲ ਕਰ ਸਕਦੇ ਹੋ ਨਾ ਕਰੋ। ਇਹ ਨਹੀਂ ਕਿ ਕ੍ਰੋਧ ਆਉਂਦਾ ਨਹੀਂ, ਮੈਨੂੰ ਵੀ ਆਉਂਦਾ ਕਈ ਵਾਰੀ, ਮੈਨੂੰ ਵੀ ਗੁੱਸਾ ਚੜਦਾ, ਪਰ ਇੱਕ ਚੀਜ਼ ਦਾ ਧਿਆਨ ਰੱਖਿਓ, ਸਿੱਖ ਦਾ ਕ੍ਰੋਧ ਪਾਣੀ ਦੇ ਵਿੱਚ ਲੀਕ ਦੇ ਸਮਾਨ ਹੋਣਾ ਚਾਹੀਦਾ। ਪਾਣੀ ਦੇ ਵਿੱਚ ਲੀਕ ਦੇ ਸਮਾਨ। ਮੈਨੂੰ ਕਈ ਵਾਰੀ ਗੁੱਸਾ ਚੜਦਾ ਹੈ ਨਾ, ਪਾਣੀ ਦੇ ਵਿੱਚ ਲੀਕ ਹੈ ਨਾ, ਉਹਦੇ ਵਾਂਗੂ ਗੁੱਸਾ ਰੱਖੋ। ਪਾਣੀ ਵਗ ਰਿਹਾ ਹੋਵੇ, ਉਹਦੇ ਵਿੱਚ ਤੁਸੀਂ ਉਂਗਲੀ ਪਾ ਦਿਓ। ਸੁਣਿਓ ਧਿਆਨ ਨਾਲ। ਹੁਣ ਜਦ ਤੱਕ ਤੁਸੀਂ ਉਂਗਲੀ ਪਾਈ ਹੋਈ ਹੈ ਨਾ, ਉਦੋਂ ਤੱਕ ਹੀ ਉਹ ਲੀਕ ਬਣੀ ਹੈ। ਉਂਗਲੀ ਕੱਢੋਗੇ, ਲਕੀਰ ਖਤਮ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਸਿੱਖ ਦਾ ਕ੍ਰੋਧ ਇੰਨਾ ਕੁ ਚਾਹੀਦਾ, ਇੰਨਾ ਕੁ। ਜੇ ਆ ਹੀ ਗਿਆ ਨਾ, ਪਾਣੀ ਦੀ ਲੀਕ ਤੋਂ ਵੱਧ ਨਾ ਆਵੇ। ਪਰ ਕਈਆਂ ਦੇ ਅੰਦਰ ਆਉਂਦਾ ਹੈ ਪੱਥਰ ਦੀ ਲੀਕ ਵਾਂਗੂ ਕ੍ਰੋਧ, ਪੱਥਰ ਦੀ ਲੀਕ ਵਾਂਗੂ। ਕਿੰਨੀਆਂ ਕਿੰਨੀਆਂ ਦੀਵਾਰਾਂ ਅੰਦਰ ਖੜੀਆਂ ਹੋ ਜਾਂਦੀਆਂ। ਆਖੋ ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨਾ ਜੀ, ਧੰਨ ਬਾਬਾ। ਇਹ ਮੇਰੀ ਬੇਨਤੀ, ਕ੍ਰੋਧ ਦੇ ਉੱਤੇ ਕਾਬੂ ਰੱਖੋ, ਇਹਨੂੰ ਪਕੜ ਕੇ ਰੱਖੋ। ਇਹ ਬੜਾ ਹੀ ਖਰਾਬ ਕਰਦਾ ਹੈ। ਉਸ ਤੋਂ ਬਾਅਦ ਇੱਕ ਚੀਜ਼ ਨੂੰ ਜੀਵਨ ਦੇ ਵਿੱਚ ਦਬਾ ਕੇ ਰੱਖੋ, ਦਬਾ ਕੇ। ਉਹ ਕਿਹੜੀ ਚੀਜ਼? ਡਰ ਨੂੰ। ਡਰ ਬੜਾ ਹੀ ਭਿਆਨਕ ਹੈ, ਡਰ। ਇਹਨੂੰ ਦਬਾ ਕੇ ਰੱਖਿਆ ਕਰੋ, ਜਿੰਨਾ ਦਬਾ ਸਕਦੇ ਹੋ ਨਾ, ਡਰ ਨੂੰ ਦਬਾ ਕੇ ਰੱਖੋ। ਕਈ ਵਾਰੀ ਬੰਦੇ ਨੂੰ ਡਰ ਸਤਾਉਂਦਾ ਹੈ, ਸੱਚੀ ਗੱਲ ਹੈ। ਹਾਏ ਮੇਰੇ ਨਾਲ ਕਿਤੇ ਇਦਾਂ ਨਾ ਹੋ ਜਾਵੇ। ਹੋਇਆ ਨਹੀਂ, ਹੋ ਨਾ ਜਾਵੇ, ਇਹ ਡਰ ਸਤਾਈ ਜਾਂਦਾ। ਡਰ, ਹਾਏ ਕਿਤੇ ਫਲਾਣਾ ਰੋਗ ਮੈਨੂੰ ਲੱਗ ਨਾ ਜਾਵੇ। ਲੱਗਿਆ ਨਹੀਂ, ਦੂਜਿਆਂ ਵੱਲ ਵੇਖਿਆ, ਬਸ ਉਹ ਚੀਜ਼ ਦਾ ਅਸਰ ਹੋ ਗਿਆ। ਕਰੋਨਾ ਦੇ ਵਿੱਚ ਬਹੁਤਿਆਂ ਦੀ ਮੌਤ ਇਸੇ ਕਰਕੇ ਹੋਈ ਸੀ, ਕਰੋਨੇ ਦੇ ਨਾਲ ਨਹੀਂ, ਕਰੋਨੇ ਦੇ ਡਰ ਕਰਕੇ। ਫਲਾਣਾ ਮਰ ਗਿਆ, ਕਿਤੇ ਮੈਂ ਹੀ ਨਾ ਮਰ ਜਾ। ਭੈ ਬੜਾ ਹੀ ਭਿਆਨਕ ਹੈ। ਜਿੰਨਾ ਹੋ ਸਕੇ ਪਿਆਰਿਓ, ਇਹਨੂੰ ਦਬਾ ਕੇ ਰੱਖੋ, ਦਬਾ ਕੇ।
ਭੈ ਕਾਹੂ ਕੋ ਦੇਤ ਨੇ ਨੈ ਭੈ ਮਾਨਤ ਆਨ। ਉਦਾਂ ਵੀ ਕਿਸੇ ਨੂੰ ਡਰਾਉਣਾ ਨਹੀਂ ਤੇ ਉਦਾਂ ਕਿਸੇ ਕੋਲੋਂ ਡਰਨਾ ਵੀ ਨਹੀਂ। ਕਈ ਡਰਦੇ ਨੇ, ਡਰ ਡਰ ਕੇ। ਮੈਨੂੰ ਕਈਆਂ ਦੇ ਫੋਨ ਆਉਂਦੇ, ਭਾਈ ਸਾਹਿਬ ਜੀ ਸਾਨੂੰ ਰਾਤੀ ਸੌਣ ਲੱਗਿਆ ਬੜਾ ਹੀ ਡਰ ਲੱਗਦਾ, ਕੋਈ ਚੋਰ ਨਾ ਆ ਜੇ, ਕੋਈ ਕੁਝ ਨਾ, ਕੋਈ ਅੰਦਰ ਵੈਸੇ ਘਬਰਾਹਟ ਜੀ ਹੋਈ ਜਾਂਦੀ, ਕੀ ਕਰੀਏ। ਤੇ ਮੈਂ ਇੱਕੋ ਹੀ ਬੇਨਤੀ ਫਿਰ ਉਹਨਾਂ ਨੂੰ ਕਰਦਾ, ਜੇ ਡਰ ਸਤਾਉਂਦਾ ਹੈ ਨਾ ਤੇ ਸੌਣ ਤੋਂ ਪਹਿਲਾਂ ਇੱਕ ਪਾੜ ਜਪਜੀ ਸਾਹਿਬ ਦਾ ਕਰਕੇ ਸੋਇਆ ਕਰੋ। ਆਖੋ ਧੰਨ ਗੁਰੂ ਰਾਮਦਾਸ ਜੀ। ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਕੀਰਤਨ ਸੋਹਲੇ ਦੀ ਬਾਣੀ ਪੜ੍ਹ ਲਈ, ਇੱਕ ਜਪਜੀ ਸਾਹਿਬ ਦਾ ਨੇਮ ਹੋਰ ਵਧਾ ਦਿਓ। ਮਹਾਰਾਜ ਆਰਾਮ ਕਰਨ ਲੱਗਾ, ਕਿਰਪਾ ਦਾ ਖਾਤਾ ਖੋਲੀ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ। ਭੈ ਬੜਾ ਹੀ ਭਿਆਨਕ ਹੈ, ਇਹਨੂੰ ਦਬਾ ਕੇ ਰੱਖੋ। ਭੈ ਨੂੰ ਜਿੰਨਾ ਦਬਾ ਸਕਦੇ ਹੋ ਨਾ ਦਬਾ ਕੇ ਰੱਖੋ। ਰਾਤੀ ਸੌਣ ਲੱਗੇ ਕੀਰਤਨ ਸੋਹਲਾ ਕਰ ਲਿਆ, ਇੱਕ ਪਾਠ ਜਪਜੀ ਸਾਹਿਬ ਦਾ ਹੋਰ ਨੇਮ ਵਧਾ ਲਓ ਤੇ ਬਾਪੂ ਜੀ ਨੂੰ ਕਹੋ, ਬਾਪੂ ਜੀ ਕਿਰਪਾ ਕਰੋ, ਚੌਗਿਰਦ ਹਮਾਰੇ ਰਾਮ ਕਾਰ। ਸਾਰੇ ਬੋਲੋ, ਚੌਗਿਰਦ ਹਮਾਰੇ ਰਾਮ ਕਾਰ ਦੁੱਖ ਲੱਗੇ ਨਾ ਭਾਈ। ਭਾਈ ਬਾਬਾ ਦੀਪ ਸਿੰਘ ਜੀ, ਗੁਰੂ ਰਾਮਦਾਸ ਤੇਰੀ ਕਿਰਪਾ ਨਾਲ ਮੈਂ ਆਰਾਮ ਕਰਨ ਲੱਗੀ ਆ ਜਾਂ ਲੱਗਾ, ਕਿਰਪਾ ਕਰਿਓ ਮੇਰੇ ਇਰਦ ਗਿਰਦ ਇਹ ਸ਼ਬਦ ਦੀ ਕਾਰ, ਇਹ ਸ਼ਬਦ ਦੀ ਲਕੀਰ ਖਿੱਚ ਦਿਓ। ਇਸ ਲਕੀਰ ਦੇ ਵਿੱਚ ਕੋਈ ਵੀ ਚੀਜ਼, ਭੈੜੀ ਚੀਜ਼, ਕੋਈ ਵੀ ਡਰ ਭਉ ਅੰਦਰ ਦਾਖਲ ਨਾ ਹੋਵੇ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰਿਓ, ਜ਼ਿੰਦਗੀ ਦੇ ਵਿੱਚ ਜਿਹੜੇ ਰਿਸ਼ਤੇ ਨਾਤੇ ਪਿਤਾ ਜੀ ਨੇ ਦਿੱਤੇ ਨੇ ਨਾ, ਇਹ ਬੜੇ ਖੂਬਸੂਰਤ ਨੇ, ਇਹਨਾਂ ਦੀ ਕਦਰ ਕਰੋ। ਜੀਵਨ ਛੋਟਾ ਹੈ, ਮੈਂ ਗੱਲ ਉੱਥੋਂ ਸ਼ੁਰੂ ਕੀਤੀ ਹੈ। ਰਿਸ਼ਤੇ ਨਾਤੇ ਜਿਹੜੇ ਪਰਮੇਸ਼ਰ ਨੇ ਦਿੱਤੇ ਆ ਨਾ, ਇਹਨਾਂ ਦੀ ਕਦਰ ਕਰੋ। ਕਦਰ, ਬੱਚੇ ਮਾਪਿਆਂ ਦੀ ਕਦਰ ਕਰਨ, ਮਾਪੇ ਬੱਚਿਆਂ ਦੀ ਕਦਰ ਕਰਨ, ਪਤਨੀ ਪਤੀ ਦੀ ਕਦਰ ਕਰੇ, ਪਤੀ ਪਤਨੀ ਦੀ ਕਦਰ ਕਰੇ, ਭੈਣ ਭਰਾ ਦੀ ਕਦਰ ਕਰੇ, ਭਰਾ ਭੈਣ ਦੀ ਕਦਰ ਕਰੇ। ਇਹ ਜੀਵਨ ਬੜਾ ਹੀ ਛੋਟਾ ਹੈ, ਐਵੇਂ ਲੜਾਈਆਂ ਝਗੜਿਆਂ 'ਚ ਨਾ ਬਤੀਤ ਕਰਿਓ। ਹਾਂ, ਜੇ ਕੋਈ ਰਿਸ਼ਤੇਦਾਰ ਇਹੋ ਜਿਹਾ ਜਿਹੜਾ ਗੁਰੂ ਆਸ਼ੇ ਮੁਤਾਬਕ ਨਹੀਂ ਚੱਲ ਰਿਹਾ, ਸੁਣਿਓ, ਤੇਰਾ ਮਾਰਗ ਗੁਰੂ ਘਰ ਵਾਲਾ ਹੈ, ਉਹ ਗੁਰੂ ਆਸ਼ੇ ਮੁਤਾਬਕ ਨਹੀਂ ਚੱਲ ਰਿਹਾ, ਤਾਂ ਵੀ ਲੜਾਈ ਝਗੜਾ ਨਾ ਕਰ। ਇੱਕ ਪਾਠ ਜਪਜੀ ਸਾਹਿਬ ਦਾ ਨੇਮ ਵਧਾ ਕੇ ਅਰਦਾਸ ਕਰ, ਦਾਤਿਆ ਇਹਨੂੰ ਸੁਮਤ ਦੇ ਦੇ ਜੀ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਇਹਨਾਂ ਦਾ ਸਾਹਮਣਾ ਕਰੋ, ਇਹਨਾਂ ਨਾਲ ਪ੍ਰੇਮ ਹੋਰ ਵਧਾਓ, ਹੋਰ ਵਧਾਓ। ਔਰ ਜਿੰਨੀਆਂ ਗੱਲਾਂ ਮੈਂ ਕਰਦਾ ਸਭ ਨੂੰ ਪਤਾ ਹੈ, ਮੈਂ ਸਮਾਜਿਕ ਤੌਰ ਤੇ ਕਦੀ ਵੀ ਗੱਲਾਂ ਨਹੀਂ ਕੀਤੀਆਂ, ਘਰੇਲੂ ਤੌਰ ਦੀਆਂ ਕਰਦਾ। ਘਰੇਲੂ ਤੌਰ ਤੇ ਇੰਨੇ ਸਟਰੋਂਗ ਬਣ ਜਾਓ, ਇੰਨੇ ਸਟਰੋਂਗ ਬਣ ਜਾਓ, ਦੁਨੀਆ ਤੁਹਾਡੀ ਮਿਸਾਲ ਦੇਵੇ ਬਈ ਇੱਕ ਜੁੱਟੇ ਸਾਰਾ ਪਰਿਵਾਰ, ਆਨੰਦ ਆਵੇ। ਤਾਂ ਹਾਂ, ਬੱਚੇ ਵੱਡੇ ਹੋ ਗਏ ਨੇ, ਖੁਸ਼ੀ ਵਿੱਚ ਵੱਖਰਾ ਮਕਾਨ ਬਣਾਉਣਾ ਪੈ ਗਿਆ, ਉਹ ਗੱਲ ਵੱਖਰੀ, ਪਰ ਲੜਾਈ ਝਗੜੇ 'ਚ ਨਾ ਬਣੇ। ਪਰਿਵਾਰ ਵੱਡਾ ਹੋ ਗਿਆ ਨਾ, ਖੁਸ਼ੀ ਵਿੱਚ ਇੱਕ ਦੀ ਜਗ੍ਹਾ ਦੋ ਮਕਾਨ ਬਣ ਗਏ, ਉਹ ਗੱਲ ਵੱਖਰੀ ਹੈ, ਪਰ ਲੜਾਈ ਝਗੜਾ ਕਰਕੇ ਇਹ ਚੀਜ਼ਾਂ ਨਾ ਹੋਣ ਸਾਡੇ ਘਰਾਂ 'ਚ। ਅਗਲੀ ਗੱਲ, ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਤੇ ਜਿਹਦੇ ਕੋਲ ਆ ਚੀਜ਼ਾਂ ਆ ਜਾਂਦੀਆਂ ਨਾ, ਕ੍ਰੋਧ ਤੇ ਜਿਹਨੂੰ ਕੰਟਰੋਲ ਕਰਨਾ ਆ ਗਿਆ, ਭੈ ਨੂੰ ਦਬਾ ਕੇ ਰੱਖਣਾ ਆ ਗਿਆ, ਰਿਸ਼ਤੇ ਨਾਤਿਆਂ ਦੀ ਜਿਹਨੂੰ ਕਦਰ ਕਰਨੀ ਆ ਗਈ, ਜਿਹਨੂੰ ਪਤਾ ਲੱਗਿਆ ਜੀਵਨ ਛੋਟਾ ਹੈ, ਦੁਬਾਰਾ ਨਹੀਂ ਮਿਲਣਾ, ਪ੍ਰੇਮ ਦੇ ਨਾਲ ਜੀਵਨ ਜਿਉਣਾ ਹੈ, ਸੱਚੀ ਗੱਲ ਉਸ ਬੰਦੇ ਦੇ ਕੋਲ ਮਨ ਦੀ ਸ਼ਾਂਤੀ ਵੀ ਆ ਜਾਂਦੀ ਹੈ, ਮਨ ਦੀ ਸ਼ਾਂਤੀ। ਓਹੋ ਹੋ। ਤੇ ਜਿਸ ਬੰਦੇ ਦੇ ਕੋਲ ਮਨ ਦੀ ਸ਼ਾਂਤੀ ਹੈ ਨਾ, ਉਸ ਤੋਂ ਭਾਗਾਂ ਵਾਲਾ ਦੂਜਾ ਮਨੁੱਖ ਧਰਤੀ ਤੇ ਹੋਰ ਹੋ ਹੀ ਨਹੀਂ ਸਕਦਾ। ਹੁਣ ਤੁਸੀਂ ਸਿਆਣੇ ਹੋ, ਮੈਨੂੰ ਇੱਕ ਗੱਲ ਦਾ ਜਵਾਬ ਦਿਓ। ਆਖੋ ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ। ਥੋੜਾ ਥੋੜਾ ਅੱਗੇ ਅੱਗੇ ਆ ਜਾਓ, ਥੋੜਾ ਥੋੜਾ ਅੱਗੇ ਅੱਗੇ ਹੋ ਜਾਓ, ਇਧਰੋਂ ਵੀ ਇਧਰੋਂ ਵੀ। ਸੰਗਤਾਂ ਜਿਹੜੀਆਂ ਬਾਅਦ ਵਿੱਚ ਆ ਰਹੀਆਂ ਪਿੱਛੇ ਸੱਜਦੀਆਂ ਜਾਣਗੀਆਂ। ਹੁਣ ਸੁਣਿਓ, ਮੈਂ ਕਹਿੰਦਾ ਬੱਚੇ ਨੂੰ ਇਹ ਚੀਜ਼ ਦਾ ਪਤਾ ਹੈ। ਜਦੋਂ ਮਹਾਰਾਜ ਤਵੀ ਦੇ ਉੱਤੇ ਬੈਠੇ ਨੇ, ਤਵੀ ਤੱਤੀ ਸੀ ਨਾ, ਅੱਗ ਬਲਦੀ, ਉਹ ਅੱਗ ਵੀ ਤੱਤੀ, ਚੰਦੂ ਵੀ ਤੱਤਾ, ਬਾਦਸ਼ਾਹ ਜਹਾਂਗੀਰ ਵੀ ਤੱਤਾ, ਤੱਤੇ ਸੀ ਨਾ ਸਾਰੇ, ਮੌਸਮ ਵੀ ਤੱਤਾ,
ਜਿਹੜਾ ਮਹਾਰਾਜ ਦੇ ਸਿਰ ਦੇ ਉੱਤੇ ਰੇਤ ਪਾ ਰਿਹਾ, ਰੇਤ ਵੀ ਤੱਤੀ ਤੇ ਉਹਦਾ ਹਿਰਦਾ ਵੀ ਤੱਤਾ, ਤਾਂ ਹੀ ਇਹ ਕੰਮ ਕਰ ਰਿਹਾ ਨਾ। ਹਾਂਜੀ, ਚੰਦੂ ਦੀ ਨੂੰਹ ਉਹ ਵੀ ਤੱਤੀ ਹੋ ਗਈ, ਉਹ ਕਹਿੰਦੀ ਇਦਾਂ ਨਹੀਂ ਸੀ ਹੋਣਾ ਚਾਹੀਦਾ। ਸਾਈਂ ਮੀਆਂ ਮੀਰ ਵੀ ਤੱਤੇ ਨੇ, ਮਹਾਰਾਜ ਤੁਸੀਂ ਹੁਕਮ ਕਰੋ ਮੈਂ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ। ਕਮਾਲ ਦੀ ਗੱਲ, ਕਮਾਲ ਦੀ। ਬਾਦਸ਼ਾਹ ਵੀ ਤੱਤਾ, ਚੰਦੂ ਵੀ ਤੱਤਾ, ਉਹਦੀ ਨੂੰਹ ਵੀ ਤੱਤੀ, ਮੌਸਮ ਵੀ ਤੱਤਾ, ਅੱਗ ਵੀ ਤੱਤੀ, ਰੇਤ ਵੀ ਤੱਤੀ, ਰੇਤ ਪਾਉਣ ਵਾਲੇ ਦਾ ਹਿਰਦਾ ਵੀ ਤੱਤਾ, ਆਲਾ ਦੁਆਲਾ ਸਾਰਾ ਤੱਤਾ ਹੈ। ਪਰ ਸਾਰੇ ਤੱਤੇ ਆਲੇ ਦੁਆਲੇ ਦੇ ਵਿੱਚ ਗੁਰੂ ਅਰਜਨ ਦੇ ਪਾਤਸ਼ਾਹ ਤੱਤੇ ਨਹੀਂ ਹੋਏ, ਤੱਤੀ ਤਵੀ ਤੇ ਸ਼ਾਂਤ ਬੈਠੇ ਤੇ ਕੀ ਕਹਿੰਦੇ, ਤੇਰਾ ਕੀਆ ਮੀਠਾ ਲਾਗੇ ਹਰ ਨਾਮ ਪਦਾਰਥ ਨਾਨਕ ਮਨ। ਹੁਣ ਮਹਾਰਾਜ ਦੇ ਕੋਲ ਕੀ ਸੀ? ਉਹ ਤੇ ਆਪ ਰੱਬ ਸੀ। ਰੱਬ ਸਾਨੂੰ ਸਿਖਾਇਆ, ਮਨ ਦੀ ਸ਼ਾਂਤੀ ਸੀ ਮਹਾਰਾਜ ਦੇ ਕੋਲ, ਨਿਰੰਕਾਰ ਸੀ ਦਾਤੇ। ਭੰਨ ਮਥੁਰਾ ਕਛ ਭੇਦ ਨਹੀਂ, ਗੁਰੂ ਅਰਜਨ ਪ੍ਰਤੱਖ ਹਰ। ਮਨ ਦੀ ਸ਼ਾਂਤੀ ਹੋਣ ਦੇ ਕਰਕੇ ਆਲਾ ਦੁਆਲਾ ਤੱਤਾ ਹੋ ਗਿਆ, ਪਰ ਪੰਚਮ ਪਾਤਸ਼ਾਹ ਤੱਤੇ ਨਹੀਂ ਹੋਏ। ਹਾਂਜੀ, ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਬਸ ਆਹ ਚੀਜ਼ ਨੂੰ ਅੱਜ ਪਕੜਨਾ। ਉੱਤੇ ਉੱਤੇ ਕੋਈ ਲਹਿਰ ਆ ਗਈ ਹੈ ਨਾ, ਮੈਂ ਜਿਵੇਂ ਪਹਿਲੇ ਕਿਹਾ ਕ੍ਰੋਧ ਆਉਂਦਾ, ਮੈਨੂੰ ਵੀ ਆਉਂਦਾ, ਮੈਨੂੰ ਵੀ ਚੜ੍ਹਦਾ, ਪਰ ਕ੍ਰੋਧ ਉਦੋਂ ਤੱਕ ਹੀ ਹੈ ਜਦ ਤੱਕ ਪਾਣੀ ਦੇ ਵਿੱਚ ਉਂਗਲੀ ਪਾਈ ਹੈ। ਉਂਗਲੀ ਕੱਢਣ ਦੀ ਦੇਰ, ਇਹ ਉਸੇ ਟਾਈਮ ਉਹ ਲਕੀਰ ਮਿਟ ਗਈ। ਇਹ ਨਹੀਂ ਕਿ ਪੱਕੀਆਂ ਦੀਵਾਰਾਂ ਖੜੀਆਂ ਕਰ, ਫਲਾਣੇ ਨੂੰ ਤੇ ਮੈਂ ਬੁਲਾਉਣਾ ਹੀ ਨਹੀਂ ਸਾਰੀ ਜ਼ਿੰਦਗੀ, ਫਲਾਣੇ ਨਾਲ ਤੇ ਮੈਂ ਇਦਾਂ ਨਹੀਂ ਕਰਨਾ ਸਾਰੀ ਜ਼ਿੰਦਗੀ। ਮੈਂ ਤੇ ਅਸੀਂ ਕੀਰਤਨ ਕਰਨ ਗਏ ਸਾਂ, ਭੋਪਾਲ ਦੀ ਗੱਲ ਹੈ ਸ਼ਾਇਦ, ਇੱਕ ਗੁਰਮੁਖ ਪਿਆਰਾ ਮੈਨੂੰ ਮਿਲਿਆ, ਮੈਂ ਸੱਚਾਈ ਕਹਿ ਰਿਹਾ, ਗੁਰੂ ਦੀ ਹਜ਼ੂਰੀ 'ਚ ਬੈਠਾ। ਉਹ ਮੈਨੂੰ ਕਹਿੰਦਾ, ਜੀ ਤੁਸੀਂ ਮੇਰੇ ਭਰਾ ਦੇ ਘਰ ਕੱਲ ਗਏ ਸੋ ਪ੍ਰਸ਼ਾਦੇ ਤੇ। ਮੈਂ ਕਿਹਾ ਉਹਨੇ ਬੜੇ ਪਿਆਰ ਨਾਲ ਬੁਲਾਇਆ ਸੀ, ਜਾਣਾ ਪੈਣਾ ਸੀ। ਕਹਿੰਦਾ ਪਰ ਤੁਸੀਂ ਚੰਗਾ ਨਹੀਂ ਕੀਤਾ, ਮੇਰੇ ਨਾਲ ਵੀ ਤੁਹਾਡਾ ਪਿਆਰ, ਉਹਦੇ ਨਾਲ ਵੀ ਪਿਆਰ, ਇੱਕੋ ਪਾਸੇ ਰੱਖੋ, ਜਾਂ ਉਹਦੇ ਨਾਲ ਜਾਂ ਮੇਰੇ ਨਾਲ। ਮੈਂ ਕਿਹਾ ਮੇਰਾ ਇਹ ਕੰਮ ਨਹੀਂ, ਮੇਰੇ ਲਈ ਸਾਰੇ ਬਰਾਬਰ ਨੇ। ਮੈਂ ਕਿਹਾ ਦੱਸ ਤੇ ਸਹੀ, ਉਹਦੇ ਨਾਲ ਪਿਆਰ ਕਿਉਂ ਨਾ ਰੱਖਾਂ? ਕਹਿੰਦਾ ਤੁਹਾਨੂੰ ਨਹੀਂ ਪਤਾ, 15 ਸਾਲ ਹੋ ਗਏ ਨੇ ਮੈਂ ਉਹਨੂੰ ਬੁਲਾ ਨਹੀਂ ਰਿਹਾ, 15 ਸਾਲ ਉਹਦੇ ਨਾਲ ਮੇਰੀ ਬੋਲ ਚਾਲ ਬੰਦ ਹੈ, ਭਰਾ ਨਾਲ। ਤੇ ਉਸ ਵੇਲੇ ਮੈਂ ਉਹਨੂੰ ਮੋਢਿਆਂ ਤੋਂ ਪਿਆਰ ਨਾਲ ਫੜਿਆ, ਮੈਂ ਕਿਹਾ ਪਿਆਰਿਆ ਇਹ ਚੀਜ਼ ਦਾ ਮਾਣ ਨਾ ਕਰ ਕਿ 15 ਸਾਲਾਂ ਤੋਂ ਤੇਰੀ ਬੋਲ ਚਾਲ ਬੰਦ ਹੈ। ਇਹ ਚੀਜ਼ ਆਪਣੇ ਅੰਦਰ ਲਿਆ ਕਿ ਗੁਰੂ ਨਾਨਕ ਨੇ 15 ਸਾਲਾਂ ਤੋਂ ਤੈਨੂੰ ਆਪਣੇ ਸਕੂਲ ਤੋਂ ਬਾਹਰ ਕੱਢਿਆ ਹੋਇਆ। ਹਾਂਜੀ, 15 ਸਾਲਾਂ ਤੋਂ ਬਾਹਰ ਕੱਢ ਛੱਡਿਆ, ਕਿਉਂਕਿ ਮਹਾਰਾਜ ਦਾ ਸਕੂਲ ਪਤਾ ਕੀ ਕਹਿੰਦਾ, ਨਾਨਕ ਨਾਮ ਚੜ੍ਹਦੀ ਕਲਾ ਸਰਬਤ ਦਾ ਭਲਾ। ਮਹਾਰਾਜ ਦਾ ਸਕੂਲ ਤੇ ਆ ਕਹਿੰਦਾ। ਗੁਰੂ ਅਰਜਨ ਦੇ ਪਾਤਸ਼ਾਹ ਜਿਨ੍ਹਾਂ ਦਾ ਸ਼ਹਾਦਤ ਦਾ ਦਿਨ ਹੈ ਕੱਲ, ਵੇਖੋ ਪ੍ਰਿਥੀ ਚੰਦ ਸਕਾ ਭਰਾ ਹੈ, ਕਿੰਨੀ ਈਰਖਾ ਕਰਦਾ। ਇਹ ਛੋਟੀਆਂ ਗੱਲਾਂ ਨਹੀਂ, ਇੰਨੀ ਈਰਖਾ ਕਰਦਾ ਪ੍ਰਿਥੀ ਚੰਦ ਕਿ ਜਿਸ ਗਲੀ ਚੋਂ ਗੁਰੂ ਅਰਜਨ ਦੇ ਪਾਤਸ਼ਾਹ ਰੋਜ਼ ਲੰਘਦੇ ਨੇ ਨਾ, ਉਸ ਗਲੀ ਦੇ ਇੱਕ ਮਕਾਨ ਦਾ ਬੂਹਾ ਖੜਕਾਉਂਦਾ, ਮਕਾਨ ਦੇ ਮਾਲਕ ਨੂੰ ਮਿਲਦਾ, ਤੇ ਮਕਾਨ ਦੇ ਮਾਲਕ ਨੂੰ ਮਿਲ ਕੇ ਪਤਾ ਕੀ ਕਹਿੰਦਾ, ਕਹਿੰਦਾ ਮਾਇਆ ਲੈ ਲੈ, ਇੱਕ ਮੇਰਾ ਕੰਮ ਕਰ, ਇਹ ਤੋਂ ਬਾਅਦ ਦੂਣੀ ਮਾਇਆ ਮਿਲੇਗੀ। ਆ ਗੁਰੂ ਅਰਜਨ ਦੇਵ ਜੀ ਦਾ ਸ਼ਹੀਦੀ ਦਿਨ ਸਾਨੂੰ ਆਹ ਸਿਖਾਉਂਦਾ ਜੇ, ਸੁਣਿਓ। ਉਹ ਕਹਿੰਦਾ ਕੀ ਕੰਮ ਕਰਨਾ ਪਏਗਾ? ਕਹਿੰਦਾ ਮਾਇਆ ਲੈ ਲੈ, ਇਹ ਤੋਂ ਦੂਣੀ ਮਿਲੇਗੀ ਕੱਲ। ਬਈ ਕਰਨਾ ਕੀ? ਕਹਿੰਦੇ ਕਰਨਾ ਬਸ ਇਹ ਹੈ, ਰੋਜ਼ ਗੁਰੂ ਅਰਜਨ ਦੇਵ ਜੀ ਇਸ ਗਲੀ ਚੋਂ ਲੰਘਦੇ ਨੇ, ਜਦੋਂ ਕੱਲ ਲੰਘਣ ਸਾਰੀ ਗਲੀ ਦਾ ਕੂੜਾ ਇਕੱਠਾ ਕਰਕੇ ਗੁਰੂ ਅਰਜਨ ਦੇਵ ਜੀ ਦੇ ਸਿਰ ਦੇ ਉੱਤੇ ਸੁੱਟ ਦੇਣਾ। ਓਏ ਹੋਏ ਹੋਏ, ਦੇਖੋ ਮਾਇਆ ਕਈ ਵਾਰੀ ਇੰਨਾ ਮੱਤ ਤੇ ਪਰਦਾ ਪਾ ਦਿੰਦੀ, ਇਹੋ ਜਿਹਾ ਕੰਮ ਕਰਵਾ ਦਿੰਦੀ ਏ ਜਿਹਦੇ ਨਾਲ ਕੁੱਲਾਂ ਦਾ ਵੀ ਨਾਸ ਹੋ ਜਾਂਦਾ, ਕੁੱਲਾਂ ਦਾ ਵੀ। ਹਾਂਜੀ, ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲੱਖੋ ਨੇ ਜੀ, ਧੰਨ ਬਾਬਾ ਦੀਪ ਸਿੰਘ ਜੀ। ਉਹਨੇ ਕੀਤਾ ਇਦਾਂ ਹੀ ਜੀ। ਅਗਲਾ ਦਿਨ ਚੜਿਆ, ਮਹਾਰਾਜ ਜੀ ਉਧਰੋਂ ਦੀ ਲੰਘ ਰਹੇ, ਸਾਰੀ ਗਲੀ ਦਾ ਕੂੜਾ ਇਕੱਠਾ ਕਰਕੇ ਨਾ ਕੀਤਾ ਕੀ, ਉਹਨੇ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਦੇ ਸਿਰ ਦੇ ਉੱਤੇ ਸੁੱਟ ਦਿੱਤਾ। ਇਤਿਹਾਸ ਦੇ ਪੰਨਿਆਂ ਦੇ ਉੱਤੇ ਲਿਖਿਆ ਕਿ ਧੰਨ ਗੁਰੂ ਅਰਜਨ ਦੇ ਪਾਤਸ਼ਾਹ ਜੀ ਨੇ ਪਿਛਾਂ ਘੁੰਮ ਕੇ ਵੀ ਨਹੀਂ ਵੇਖਿਆ ਇਹ ਕਿੰਨੇ ਕੀਤਾ। ਸਭ ਜਾਣਦੇ ਨੇ ਸਾਡੇ ਭਰਾ ਪ੍ਰਿਥੀ ਚੰਦ ਦੀ ਸ਼ਰਾਰਤ ਹੈ।
देखो महाराज ने तो सानू आ सिखाया, बुरियां नाल सब बुरी करेंदे, माफ करन कई सियाणे, पर बुरियां नाल भी नेकी करनी ये गुरु नानक जाने। बुरियां नाल भी नेकी। आखो धन गुरु रामदास जी, धन गुरु रामदास जी, धन गुरु रामदास जी, धन गुरु रामदास जी। प्यार न लखो न जी धन बाबा दीप सिंह जी, फिर आखो धन बाबा दीप सिंह ये जी। मेरी बेनती महाराज ने सानू आ चीज़ां सिखाइयां ने। ये छोटी गल नहीं कि प्रिथी चंद ने इन्नी ईरखा की कि साहिबजादा हरगोबिंद साहब नूं मारन तक दियां साजिशां कीतियां, मारन तक दियां, मारन तक दियां साजिशां कीतियां ने। दाई दे थणा नूं दुध नहीं लवाया, सपेरा नहीं छड्डिया, कि नहीं कीता। पर किड्डी हैरानगी दी गल, ओहो ही प्रिथी चंद जदों बीमार हुंदा है अपने सेवकां दे हत्थ सुणिया भेजदा है, गुरु अर्जन देव जी दे अगे अरदास करो। गुरु अर्जन देव जी नूं जाके कहो मेरी अरदास करन, अरदास। हुण गुरु अर्जन देव पातशाह ये नहीं कि ये ते मेरे नाल बड़ी ईर्खा करदा, मैं इहदी अरदास क्यों करां। गल विच पल्ला पा के अरदास करदे, कहंदे हर जीओ तू सुख संपत रास, राख लेहो भाई मेरे को प्रभ आगे अरदास। ते हुण महाराज ने अरदास करनी राजी ते होना ही सी, ते महाराज ने फिर शुकराने विच दूजा शब्द उच्चारण कीता, गुर गोविंद कृपा करी राखिया मेरा भाई, हम तिसकी शरणागति जो सदा सहाई। देखो महाराज ने सानू आ सिखाया, ते आ चीज़ां सिखदा ओह ही है जिन्नू ये चीज़ का ज्ञान हो जे, जीवन बड़ा ही छोटा है। आखो धन गुरु रामदास जी, धन गुरु रामदास जी। प्यार न लखो न जी धन बाबा दीप सिंह जी। अगली गल सुन लो, ये भी बड़ी प्यारी और जिंदगी दे विच बड़ी कम आएगी। ये जीवन दी जिहड़ी स्क्रीन है ना, स्क्रीन अजकल मोबाइलों का बड़ा जोर है, हर कोई मोबाइल के उत्ते अपने काम करता है। चलो तकनीक के हिसाब नाल अगे वधना चाहिए, अच्छी गल है, गलत नहीं। पर मैं वेखदा कई संगत च बह के भी WhatsApp ही चलाई जाते हैं, वो गलत है, वो नहीं करना कभी, वो लेखा बनता है। जिहड़ा काम करना है बस वो करिए। सच्ची गल, तुसी गुरु दे कम्मां दी फिक्र रखो, गुरु तुहाडे कम्मां दी फिक्र करेगा, है जी। संगत च बह के कदी नहीं WhatsApp चलाउणे, कदी फेसबुकां नहीं चलाउणियां, कदी फोन नहीं सुनने। मेन जेड़ा काम करना है वो करिए। सुनियो, ये जीवन नामक जदों स्क्रीन लो बैटरी विखावे ना, मान लो अंदर किते ढेंदी कला आउण लगे, अंदरली बैटरी लो होण लगे, कोई रिश्तेदार नामक चार्जर भी कम ना आउण। आखो धन गुरु रामदास जी, धन गुरु रामदास जी। क्योंकि औखे वेले भी साथ छड़ देंदे आ ना। सच्ची गल है, जगत में झूठी देखी प्रीत, अपने ही सुख स्यों सब लागे क्या दारा क्या मीत। मैं नहीं कह रहा अपने कोलों, गुरु तेग बहादुर साहब बोल रहे, कहते जदों जीवन नामक स्क्रीन लो बैटरी विखावे, रिश्तेदार नामक चार्जर भी ना मिलन, ते जेड़ा उस वेले पावर बैंक काम आउंदा है ना, उस पावर बैंक का नाम है धन गुरु रामदास जी। धन गुरु रामदास जी। ये पावर बैंक उदों काम आउंदा है धन बाबा दीप सिंह जी। उदों ये पावर बैंक काम आउंदा है सुखमनी साहिब जी दा। आ किन्नियां भैणां रंगीਆਂ रूहां, मैं तुहाडे सारिਆਂ ਦੇ ਚਰਨਾਂ ਦੇ ਉੱਤੇ ਸਿਰ ਰੱਖ ਕੇ ਮੱਥਾ ਟੇਕਦਾ ਜੀ। ਮੈਨੂੰ ਆ ਸਮਾਟੀ ਚੱਡਾ ਜੀ ਨੇ ਦੱਸਿਆ ਕਿਵੇਂ ਪਿਆਰ ਨਾਲ ਰੰਗੀਆਂ ਹੋਈਆਂ ਭੈਣਾਂ, ਕੀਰਤਨ ਦੀਆਂ ਹਾਜ਼ਰੀਆਂ, ਸੁਖਮਨੀ ਸਾਹਿਬ ਦੀਆਂ ਹਾਜ਼ਰੀਆਂ ਤੁਹਾਡੇ ਇੱਕ ਇੱਕ ਤੋਂ ਵਾਰਨੇ ਬਲਿਹਾਰਨੇ ਜਾਈਏ। ਹਰ ਗੁਰਦੁਆਰੇ ਵਿੱਚ ਕਿਤੇ 40 ਦਿਨਾਂ ਦੇ ਪਾਠ ਚੱਲ ਰਹੇ, ਕਿਤੇ 13 ਦਿਨਾਂ ਦੀ ਲੜੀ ਚੱਲ ਰਹੀ ਕਿ ਗੁਰੂ ਅਰਜਨ ਦੇਵ ਜੀ ਦੀਆਂ ਖੁਸ਼ੀਆਂ ਲੈਣੀਆਂ, ਖੁਸ਼ੀਆਂ। ਇਹਦੇ ਉੱਤੇ ਗੁਰੂ ਸਾਹਿਬ ਖੁਸ਼ ਹੁੰਦੇ। ਆ ਪਾਵਰ ਬੈਂਕ ਹੈ, ਜਦੋਂ ਕਿਤੇ बैटरी लो होने लगे ना, ये पावर बैंक दे नाल नाता जोड़ लिया करो। एक पावर बैंक होर दसा जिहदे विच आके बड़ी जल्दी बैटरी अंदरली चार्ज हुंदी, वो पावर बैंक दा नाम है गुरु दी संगत है जी। आ गुरु दी संगत, जदों गुरु दी संगत विच बंदा आ जांदा है ना प्यारिओ, डिगे होए मनां नूं भी इहो जी सपोर्ट मिल जाती है, इहो जी सपोर्ट मिल जाती है कि ओहो ही बंदा जिहदा मन ढैंदी कला च सी,
ਹੁਣ ਇਹੋ ਜੀ ਚੜ੍ਹਦੀ ਕਲਾ ਮਿਲ ਗਈ, ਉਹੋ ਹੀ ਬੰਦਾ ਦੂਜਿਆਂ ਨੂੰ ਜੋੜਨ ਵਾਲਾ ਬਣ ਗਿਆ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਇਹ ਜੀ। ਪਾਵਰ ਬੈਂਕ ਆਪਣੀ ਲਾਈਫ ਵਿੱਚੋਂ ਜਾਣ ਨਾ ਦਿਓ। ਜਦੋਂ ਕਿਤੇ ਕੀਰਤਨ ਸੁਣਨ ਦਾ ਸਮਾਂ ਮਿਲੇ ਨਾ, ਭੱਜ ਭੱਜ ਕੇ ਪਹੁੰਚਿਆ ਕਰੋ, ਭੱਜ ਭੱਜ ਕੇ ਅੱਗੇ ਅੱਗੇ ਹੋ ਕੇ ਬਹਿਣਾ। ਉਹ ਗੁਰੂ ਦੀ ਪਹਿਲੀ ਨਜ਼ਰ ਮੇਰੇ ਉੱਤੇ ਪਵੇ। ਹਾਂਜੀ, ਗੁਰ ਪਰਮੇਸ਼ਰ ਸਾਈਂ ਮੇਰੇ ਵੱਲ ਪਹਿਲੇ ਤੱਕਣ। ਤੱਕਦੇ ਤੇ ਸਾਰਿਆਂ ਵੱਲ ਹੀ ਨੇ, ਬਸ ਇੱਕ ਪਿਆਰ ਦੀ ਫੀਲਿੰਗ ਦੀ ਗੱਲ ਕਰਨੇ ਆ। ਅਗਲੀ ਗੱਲ ਸੁਣੋ, ਇਸ ਤੋਂ ਬਾਅਦ ਆਪਾਂ ਸ਼ਬਦ ਪੜ੍ਹਨਾ। ਸਮਾਂ ਇੱਕ ਇਹੋ ਜੀ ਗੱਡੀ ਹੈ, ਸਮਾਂ ਜਿਹਦੇ ਵਿੱਚ ਨਾ ਤੇ ਬ੍ਰੇਕ ਹੈ ਤੇ ਨਾ ਹੀ ਰਿਵਰਸ ਗੇਅਰ ਹੈ। ਬ੍ਰੇਕ ਨਹੀਂ, ਇਹ ਆਪਣੀ ਰਫ਼ਤਾਰ ਨਾਲ ਚੱਲਿਆ ਜਾਂਦਾ ਹੈ ਨਾ। ਮੈਂ ਰਹੀ ਵਾਸਤੇ ਘੱਤ, ਸਮੇਂ ਨੇ ਇੱਕ ਨਾ ਮੰਨੀ। ਮੈਂ ਫੜ ਫੜ ਰਹੀ ਤਰੀਕ, ਸਮੇਂ ਖਿਸਕਾਈ ਕੰਨੀ। ਇੱਕ ਇਹੋ ਜੀ ਗੱਡੀ ਜਿਹਦੇ ਵਿੱਚ ਨਾ ਹੀ ਬ੍ਰੇਕ ਹੈ ਤੇ ਨਾ ਹੀ ਰਿਵਰਸ ਗੇਅਰ ਹੈ, ਇਹ ਸਮਾਂ। ਵਕਤ ਸਾਰਿਆਂ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਦੇ ਲਈ, ਸਭ ਨੂੰ ਮਿਲਦਾ ਹੈ ਵਕਤ। ਇੱਕ ਵਕਤ ਸਭ ਨੂੰ ਮਿਲਦਾ ਹੈ ਬਈ ਕਰ ਲੈ ਆਪਣੀ ਲਾਈਫ ਚੇਂਜ। ਵਕਤ ਸਾਰਿਆਂ ਨੂੰ ਮਿਲਦਾ ਹੈ ਜ਼ਿੰਦਗੀ ਬਦਲਣ ਲਈ, ਪਰ ਜ਼ਿੰਦਗੀ ਦੁਬਾਰਾ ਨਹੀਂ ਮਿਲਦੀ ਵਕਤ ਨੂੰ ਬਦਲਣ ਲਈ। ਇਸ ਕਰਕੇ ਵਕਤ ਦੀ ਵੀ ਕਦਰ ਕਰੋ, ਜ਼ਿੰਦਗੀ ਦੀ ਵੀ ਕਦਰ ਕਰੋ। ਮੈਂ ਬੜੀ ਵਕਤ ਦੀ ਗੁਰੂ ਦੀ ਮਿਹਰ ਨਾਲ ਕਦਰ ਕਰਦਾ। ਮੈਨੂੰ ਬੜਾ, ਜਦੋਂ 1 ਮਿੰਟ ਵੀ ਤਾਂ ਹੁੰਦਾ ਹੈ ਨਾ ਕੀਰਤਨ ਸ਼ੁਰੂ ਕਰਨ ਤੋਂ, ਮੈਨੂੰ ਕੁਝ ਹੋਣਾ ਸ਼ੁਰੂ ਹੋ ਜਾਂਦਾ ਹੈ। ਤੁਸੀਂ ਵੇਖਿਆ, ਮੈਂ ਇਹਨਾਂ ਦੀ ਵੀ ਫਿਕਰ ਨਹੀਂ ਕੀਤੀ। ਨਹੀਂ ਆਏ ਕੋਈ ਨਹੀਂ, ਆਖੋ ਧੰਨ ਗੁਰੂ ਰਾਮਦਾਸ ਜੀ। ਮੈਂ ਆਪਣੀ ਡਿਊਟੀ ਸਮੇਂ ਸਿਰ ਨਿਭਾਉਣੀ, ਮੇਰੇ ਕਰਕੇ ਇੱਕ ਵੀ ਸੰਗਤ ਦੇ ਪ੍ਰੇਮੀ ਨੂੰ ਉਡੀਕ ਨਾ ਕਰਨੀ ਪਵੇ। ਇੱਕ ਵੀ ਪ੍ਰੇਮੀ ਮੈਨੂੰ ਕਿਉਂ ਉਡੀਕੇ, ਅਸੀਂ ਸੰਗਤ ਨੂੰ ਉਡੀਕੀਏ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖ ਬਚਨ ਕਰਦੇ ਸੀ, ਕਹਿੰਦੇ 3 ਮਿੰਟ ਕੀਰਤਨ ਤੇ ਪਹੁੰਚਣ ਨਾਲੋਂ 3 ਘੰਟੇ ਐਡਵਾਂਸ ਪਹੁੰਚ ਜਾਓ, ਗੱਲ ਵਧੀਆ। ਸੰਗਤ ਨੂੰ ਉਡੀਕ ਨਹੀਂ ਕਦੀ ਕਰਵਾਉਣੀ। ਹਾਂ, ਮਜਬੂਰੀ ਕੋਈ ਹੋ ਗਈ ਉਹ ਗੱਲ ਅਲੱਗਾ ਹੁੰਦੀ, ਪਰ ਸੰਗਤ ਨੂੰ ਕਦੀ ਇੰਤਜ਼ਾਰ ਨਾ ਕਰਵਾਓ ਜਾਣ ਬੁੱਝ ਕੇ। ਸੰਗਤ ਤੋਂ ਵੱਡਾ ਹੋਰ ਕੋਈ ਨਹੀਂ। ਇਹ ਸੰਗਤ ਨੂੰ ਇੰਤਜ਼ਾਰ ਅਸੀਂ ਨਹੀਂ ਕਰਵਾਉਂਦੇ। ਕਦੀ ਨੋਟ ਕਰਨਾ, ਸੰਗਤ ਨੂੰ ਇੰਤਜ਼ਾਰ ਗੁਰੂ ਰਾਮਦਾਸ ਨੂੰ ਇੰਤਜ਼ਾਰ ਕਰਾਉਣਾ ਹੈ। ਕਿਉਂਕਿ ਸੰਗਤ ਦੇ ਵਿੱਚ ਹੀ ਗੁਰੂ ਰਾਮਦਾਸ ਬੈਠੇ ਹਨ, ਬਾਬਾ ਦੀਪ ਸਿੰਘ ਬੈਠੇ। ਜਾਣ ਬੁੱਝ ਕੇ ਕਦੀ ਵੀ ਲੇਟ ਨਾ ਹੋਵੋ। ਹਾਂ, ਕੋਈ ਬਿੱਧ ਬਣ ਗਈ ਉਹ ਗੱਲ ਅਲੱਗ ਹੈ। ਬਾਬਾ ਆਨੰਦ ਸਿੰਘ ਜੀ ਇੱਕ ਦਿਨ ਸੰਤ ਸੁਜਾਨ ਸਿੰਘ ਜੀ ਰੋਜ਼ ਹਾਜ਼ਰੀ ਭਰਦੇ ਸੀ ਅੰਮ੍ਰਿਤ ਵੇਲੇ, ਤੇ 2-2.5 ਮਿੰਟ ਨਾ ਸੰਤ ਸੁਜਾਨ ਸਿੰਘ ਜੀ ਲੇਟ ਹੋ ਗਏ। ਤੇ ਬਾਬਾ ਜੀ ਨੇ ਨਾ ਸਮਾਪਤੀ ਤੋਂ ਬਾਅਦ ਕੋਲ ਬੁਲਾ ਲਿਆ, ਕਹਿੰਦੇ ਸੁਜਾਨ ਸਿਆ ਅੱਜ ਕੀਰਤਨ 2-2.5 ਮਿੰਟ ਲੇਟ ਸ਼ੁਰੂ ਹੋਇਆ। 2-2.5 ਮਿੰਟ ਕੀ ਹੁੰਦੇ ਦੱਸੋ? ਕਹਿੰਦੇ 2-2.5 ਮਿੰਟ ਕੀਰਤਨ ਲੇਟ ਸ਼ੁਰੂ ਹੋਇਆ। ਕਹਿੰਦੇ ਜੀ ਦਸਤਾਰ ਬੰਨਣ ਲੱਗਿਆ ਨਾ ਥੋੜੀ ਦੇਰੀ ਹੋ ਗਈ। ਤੇ ਬਾਬਾ ਆਨੰਦ ਸਿੰਘ ਜੀ ਕਹਿੰਦੇ ਇਹ ਜਿਹੜਾ 2-2.5 ਮਿੰਟ ਸੰਗਤ ਨੂੰ ਇੰਤਜ਼ਾਰ ਕਰਵਾਇਆ, ਇਹਦਾ ਲੇਖਾ ਤੂੰ ਦੇਵੇਂਗਾ ਕਿ ਅਸੀਂ ਦੇਵਾਂਗੇ? ਕਹਿੰਦੇ ਇੰਨਾ ਮੈਂ ਇੰਤਜ਼ਾਰ ਨਹੀਂ ਕਰਾਉਣਾ। ਮੈਂ ਇਹਨਾਂ ਨੂੰ ਸੁਣਾ ਰਿਹਾ ਜਿਹੜੇ ਲੇਟ ਆਏ ਨੇ ਅੱਜ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਆਖੋ ਧੰਨ ਬਾਬਾ ਦੀਪ ਸਿੰਘ ਜੀ। ਸੰਗਤ ਨੂੰ ਇੰਤਜ਼ਾਰ, ਗੁਰੂ ਰਾਮਦਾਸ ਨੂੰ ਇੰਤਜ਼ਾਰ, ਇਹਦਾ ਫਿਰ ਲੇਖਾ ਬਣਦਾ ਹੈ। ਬਣੇ ਹੋਏ ਪੁੰਨ ਵੀ ਸੜ ਜਾਂਦੇ ਨੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਇਹ ਮੇਰੀ ਬੇਨਤੀ ਹੈ ਜੀ। ਇਹ ਪਾਵਰ ਬੈਂਕ ਹੈ, ਜਿੰਨਾ ਹੋਵੇ ਜਲਦੀ ਪਹੁੰਚੋ ਸੰਗਤ ਵਿੱਚ। ਤੇ ਸੰਗਤ ਵਿੱਚ ਬਹਿ ਕੇ WhatsApp ਇਹ ਚੀਜ਼ਾਂ ਨਹੀਂ, ਬਸ ਗੁਰੂ ਦੀ ਕਿਰਪਾ ਨਾਲ ਜਿਹੜਾ ਕੰਮ ਕਰਨਾ ਹੈ ਉਹ ਕਰੀਏ। ਆਪ ਸਵਰੋ, ਪਰਿਵਾਰ ਸਵਾਰੋ, ਸਮਾਜ ਆਪੇ ਹੀ ਸਵਰ ਜਾਏਗਾ। ਇੱਕ ਵਾਰੀ ਫਿਰ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸੀਂ ਸਿਮਰਨ ਪਹਿਲੇ ਕਰਨਾ ਸੀ, ਇਹ ਬੇਨਤੀਆਂ ਬਾਅਦ ਚੋਂ ਕਰਨੀਆਂ ਸੀ। ਹੁਣ ਸਿਮਰਨ ਕਰ ਲੈਨੇ ਆ, ਫਿਰ ਸ਼ਬਦ ਪੜਾਂਗੇ ਆਪਾਂ ਸਾਰੇ ਰਲ ਮਿਲ ਕੇ। ਕੋਈ ਰਸਨਾ ਮੰਝੀ ਨਾ ਰਹੇ, ਸਾਰੇ ਹਾਜ਼ਰੀ ਲਾਇਓ ਜੀ। ਵਾਹਿਗੁਰੂ 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 ਧੰਨ ਵਾਹਿਗੁਰੂ ਜਪੋ। ਵਾਹਿਗੁਰੂ 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 ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ।
ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ 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 ਧੰਨ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ ਧੰਨ ਵਾਹਿਗੁਰੂ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਤੇ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਸਾਰੇ ਆਦ ਸਚ ਜੁਗਾਦ ਸਚ ਹੈ ਵੀ ਸਚ ਨਾਨਕ ਹੋਸੀ ਵੀ ਸਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਗੁਰੂ ਰਾਮਦਾਸ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ 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 ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ 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 ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਗੁਰੂ ਰਾਮਦਾਸ ਜੀ ਮੈਂ ਤੇਰਾ ਵਾਹਿਗੁਰੂ ਵਾਹਿਗੁਰੂ ਸਾਰੇ ਵਾਹਿਗੁਰੂ ਵਾਹਿਗੁਰੂ ਗੱਜ ਕੇ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ ਗੱਜ ਕੇ ਵਾਹਿਗੁਰੂ 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 ਧੰਨ ਵਾਹਿਗੁਰੂ ਜਪੋ ਵਾਹਿਗੁਰੂ 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 ਧੰਨ ਵਾਹਿਗੁਰੂ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ। ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲੱਖੋ ਨੇ ਜੀ ਧੰਨ ਬਾਬਾ ਦੀਪ ਸਿੰਘ ਜੀ। ਭੱਟਾਂ ਦੇ ਸਵਈਆਂ ਦੇ ਵਿੱਚੋਂ ਮਥੁਰਾ ਭੱਟ ਜੀ ਦੀ ਰਸਨਾ ਤੋਂ ਨਿਕਲੇ ਇਹ ਬੋਲ ਗੁਰੂ ਗ੍ਰੰਥ ਸਾਹਿਬ ਜੀ ਦੇ 1409 ਨੰਬਰ ਅੰਗ ਦੇ ਉੱਤੇ ਦਰਜ ਰਾਮਦਾਸ ਗੁਰੂ ਜਗ ਤਾਰਨ ਕਉ ਗੁਰ ਜੋਤ ਅਰਜਨ ਮਾਹੇ ਧਰੇ। ਆਓ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀਆਂ ਸਾਰੀ ਸੰਗਤ ਨਾਲ ਮਿਲ ਕੇ ਵਡਿਆਈਆਂ ਕਰੀਏ। ਜਿਹੜੇ ਇਸ ਵੇਲੇ ਲਾਈਵ ਦੇ ਮਾਧਿਅਮ ਰਾਹੀਂ ਜੁੜ ਚੁੱਕੇ ਨੇ, ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ YouTube ਦੇ ਮਾਧਿਅਮ ਰਾਹੀਂ 5-5 10-10 ਜਾਣਿਆਂ ਨੂੰ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰ ਦਿਓ। ਤੇ ਜਿਹੜੇ ਇਸ ਵੇਲੇ ਜੁੜੇ ਨੇ ਅੱਗੇ ਤੋਂ ਅੱਗੇ ਲਿੰਕ ਸ਼ੇਅਰ ਕਰੋ। ਔਰ ਤੁਸੀਂ ਵੀ ਘਰ ਜਾ ਕੇ ਭਾਈ ਅਮਨਦੀਪ ਸਿੰਘ ਜੀ ਆਫੀਸ਼ੀਅਲ ਚੈਨਲ ਭਰ ਕੇ YouTube ਤੇ ਕੀਰਤਨ ਵਾਰ-ਵਾਰ ਸੁਣ ਸਕਦੇ ਹੋ। ਨਾਲ ਆਪਣੇ ਦਰਸ਼ਨ ਆਪੇ ਕਰੀ ਚੱਲਿਓ। ਅਸੀਂ ਕਿਹੋ ਜਿਹੇ ਲੱਗ ਰਹੇ ਸਾਂ ਬੈਠੇ। ਤੇ ਆਓ ਬੜੇ ਪਿਆਰ 'ਚ ਸਾਰੀ ਸੰਗਤ ਹਾਜ਼ਰੀ ਲਾਓ, ਕੋਈ ਰਸਨਾ ਵਾਂਝੀ ਨਾ ਰਹੇ। ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੀ, ਕਰਿਓ ਕਿਰਪਾ ਪਿਆਰ ਨਾਲ। ਰਾਮਦਾਸ ਗੁਰੂ ਜਗ ਤਾਰਨ ਕਉ ਰਾਮਦਾਸ ਗੁਰੂ ਜਗ ਤਾਰਨ ਕਉ ਰਾਮਦਾਸ ਗੁਰੂ ਜਗ ਤਾਰਨ ਕੋ ਸਾਰੇ ਰਾਮਦਾਸ ਗੁਰੂ ਜਗ ਤਾਰਨ ਕੋ 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 ਗੁਰ ਜੋਤ ਅਰਜਨ ਮਾਹੇ ਧਰੇ ਰਾਮਦਾਸ ਗੁਰੂ ਜਗ ਤਾਰਨ ਕੋ 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 ਗੁਰ ਜੋਤ ਅਰਜਨ ਮਾਹੇ ਧਰੇ ਗੁਰ ਜੋਤ ਅਰਜਨ ਮਾਹੇ ਧਰੇ ਰਾਮਦਾਸ ਗੁਰੂ ਜਗ ਤਾਰਨ ਕੋ ਰਾਮਦਾਸ ਗੁਰੂ ਜਗ ਤਾਰਨ ਕੋ ਰਾਮਦਾਸ ਗੁਰੂ ਲਓ ਜਗ ਹਾਜ਼ਰੀ ਤਾਰਨ ਸਾਰੇ ਰਾਮਦਾਸ ਗੁਰੂ ਜਗ ਤਾਰਨ ਕੋ
प्यार न लखो न जी धन बाबा दीप सिंह जी, फिर आखो धन बाबा दीप सिंह जी। अंत न पावत देव सबे मुन इंद्र महाशिव जोग करी। पढ़ो। अंत न पावत देव सबे मुन इंद्र महाशिव जोग करी। फुन वेद बिरंच विचार रहियो हर जाप न छाड्यो एक करी। हर जाप न छाडो एक करी। रामदास गुरु जग तारण को। रामदास गुरु जग तार सारे बोलो। रामदास गुरु जग तारण गज के गज के। रामदास गुरु जग तारण को। गुर ज्योति अर्जन ज्योति अर्जन ज्योति अर्जन माहे तरी। रामदास गुरु जग तारण को। 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 धन गुरु रामदास जी। धन गुरु रामदास जी। प्यार न लखो न जी धन बाबा दीप सिंह जी। मथुरा जन को प्रभु दीन दयाल है। मथुरा जन को प्रभु दीन दयाल है। संगत श्रेष्ठ निहाल करी। मथुरा जन को प्रभु दीन दयाल है। संगत श्रेष्ठ निहाल करी। संगत श्रेष्ठ निहाल करी। रामदास गुरु जग तारण को। रामदास गुरु जग तारण को। जी रामदास गुरु जग तारण को। रामदास गुरु जग तारण को। गुर ज्योति अर्जन माहे तरी। रामदास गुरु जग तारण को। रामदास गुरु जग तारण को। धन गुरु अर्जन देव साहिब जी। 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 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ ਸਾਧ ਸੰਗਤ ਜੀ। ਆਪ ਜੀਆਂ ਦੇ ਚਰਨਾਂ ਵਿੱਚ ਸਨਿਮਰ ਬੇਨਤੀ ਹੈ 7 ਜੂਨ ਤੋਂ 16 ਜੁਲਾਈ ਤੱਕ ਲਗਾਤਾਰ 40 ਦਿਨ ਰੋਜ਼ਾਨਾ ਅੰਮ੍ਰਿਤ ਵੇਲੇ 3 ਤੋਂ 5:30 ਵਜੇ ਤੱਕ ਦਾਤਾ ਬੰਦੀ ਛੋੜ ਪਬਲਿਕ ਸਕੂਲ ਰਾਮ ਤੀਰਥ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦਾਸਾਂ ਵੱਲੋਂ ਵਿਸ਼ੇਸ਼ ਅੰਮ੍ਰਿਤ ਵੇਲੇ ਦੇ ਸਮਾਗਮ ਰੱਖੇ ਗਏ ਨੇ। ਮੇਰੀ ਸਾਰੀ ਜੋ ਪਿਆਰ ਵਾਲੀ ਸੰਗਤ ਹੈ, ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਜਿੰਨੇ ਵੀ ਪਰਿਵਾਰਕ ਮੈਂਬਰ ਰੋਜ਼ਾਨਾ ਤੁਸੀਂ ਹਾਜ਼ਰੀਆਂ ਭਰਦੇ ਹੋ, ਸਭ ਦੇ ਚਰਨਾਂ ਵਿੱਚ ਬੇਨਤੀ, ਸਾਰੇ ਰੁਝੇਵਿਆਂ ਨੂੰ ਛੱਡ ਕੇ 40 ਦਿਨ ਆਓ,
ਹਾਜ਼ਰੀਆਂ ਭਰੀਏ ਔਰ ਬਾਪੂ ਦੇ ਕੋਲੋਂ ਲੋਕ ਪਰਲੋਕ ਦੀਆਂ ਦਾਤਾਂ ਲੁੱਟ ਕੇ ਲੈ ਜਾਈਏ। ਔਰ ਜਿਵੇਂ ਸਭ ਨੂੰ ਪਤਾ ਹੈ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਜੰਗ ਦੇ ਮੈਦਾਨ ਦੇ ਵਿੱਚ ਵੀ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਸੀ ਛੱਡਿਆ। ਔਰ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਕੋਲੋਂ ਪੁੱਛੋ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦਾ ਬਚਨ ਕਹਿੰਦੇ, ਗੁਰ ਸਤਿਗੁਰ ਕਾ ਜੋ ਸਿੱਖ ਅਖਾਏ ਸੋ ਭਲਕੇ ਉਠ ਹਰ ਨਾਮ ਤੇ ਆਵੇ। ਮੇਰੀ ਬੇਨਤੀ ਹੈ, ਇਹ ਪਿਤਾ ਜੀ ਦੀਆਂ ਖੁਸ਼ੀਆਂ ਲੈਣ ਦਾ ਵੇਲਾ ਹੈ। ਜਿਵੇਂ ਬਾਬਾ ਆਨੰਦ ਸਿੰਘ ਸਾਹਿਬ ਦੇ ਬਚਨ ਨੇ ਨਾ ਕਿ ਜੇ ਤੂੰ ਦਿਨ ਦੇ ਸਮੇਂ ਬਾਦਸ਼ਾਹ ਬਣਨਾ ਚਾਹੁੰਦਾ ਹੈ ਨਾ ਤੇ ਅੰਮ੍ਰਿਤ ਵੇਲੇ ਆਪਣੇ ਮਾਲਕ ਦੇ ਅੱਗੇ ਭਿਖਾਰੀ ਬਣ ਜਿਆ ਕਰ। ਆਓ ਜਿੱਥੇ ਜਿੱਥੇ ਵੀ ਰੋਜ਼ ਤੁਸੀਂ ਸੁਣਦੇ ਹੋ, ਮੇਰੀ ਬੇਨਤੀ ਹੈ 40 ਦਿਨ ਜੇ ਤੇ ਤੁਸੀਂ ਅੰਮ੍ਰਿਤਸਰ ਸ਼ਹਿਰ ਰਹਿਣ ਵਾਲੇ ਹੋ, ਤੁਸੀਂ ਤੇ ਨਾਗਾ ਬਿਲਕੁਲ ਨਹੀਂ ਕਰਨਾ। ਤੇ ਜਿਹੜੇ ਦੂਰੋਂ ਆਉਣ ਵਾਲੇ ਹੋ ਨਾ, ਭਾਵੇਂ ਅੰਮ੍ਰਿਤਸਰ ਸਾਹਿਬ 40 ਦਿਨਾਂ ਵਾਸਤੇ ਕਿਰਾਏ ਦਾ ਮਕਾਨ ਲੈ ਲਓ, ਰਿਸ਼ਤੇਦਾਰਾਂ ਦੇ ਘਰ ਆ ਜਾਓ, ਜਿਵੇਂ ਤੁਸੀਂ ਕਰ ਸਕਦੇ ਹੋ ਨਾ ਕਰੋ, ਪਰ ਅੰਮ੍ਰਿਤ ਵੇਲੇ ਦਾ ਨੇਮ ਨਹੀਂ ਛੱਡਣਾ। ਇਹ ਮੇਰੀ ਬੇਨਤੀ ਹੈ। ਔਰ ਜਿਹੜੀਆਂ ਸੰਗਤਾਂ ਅੰਮ੍ਰਿਤਸਰ ਸ਼ਹਿਰ ਤੋਂ ਆਉਣ ਵਾਲੀਆਂ ਨੇ ਜਾਂ ਤਰਨ ਤਾਰਨ ਸਾਹਿਬ ਵੱਲੋਂ ਜਾਂ ਉੱਧਰਲੇ ਪਿੰਡਾਂ ਤੋਂ ਆਉਣ ਵਾਲੀਆਂ ਨੇ, ਉਹਨਾਂ ਲਈ ਵਿਸ਼ੇਸ਼ ਬੇਨਤੀ ਹੈ ਕਿ 40 ਦਿਨ ਰੋਜ਼ਾਨਾ ਸਵੇਰੇ ਅੰਮ੍ਰਿਤ ਵੇਲੇ 2 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਔਰ ਚਾਟੀਵਿੰਡ ਚੌਂਕ ਜੋ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਸਾਹਿਬ ਸ਼ਹੀਦਾਂ ਸਾਹਿਬ ਉਹ ਵਾਲੇ ਚੌਂਕ ਤੋਂ ਰੋਜ਼ਾਨਾ ਗੱਡੀਆਂ ਦਾ ਪ੍ਰਬੰਧ ਕੀਤਾ ਗਿਆ, ਜਿਹੜੀਆਂ ਤੁਹਾਨੂੰ ਰਾਮ ਤੀਰਥ ਰੋਡ ਲੈ ਵੀ ਆਉਣਗੀਆਂ ਅਤੇ ਵਾਪਸੀ ਉੱਥੇ ਛੱਡ ਵੀ ਦੇਣਗੀਆਂ। ਔਰ ਜਿਹੜੀਆਂ ਸੰਗਤਾਂ ਦੂਰ ਦੁਰੇਡੇ ਤੋਂ ਆਉਣ ਵਾਲੀਆਂ ਨੇ, ਉਹਨਾਂ ਨੂੰ ਮੈਂ ਬੇਨਤੀ ਕਰਦਾ, ਭਾਵੇਂ ਰਾਤ ਨੂੰ ਆ ਜਿਓ ਭਲਾਈ ਕੇਂਦਰ, ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ, ਰਾਤੀ ਉੱਥੇ ਆ ਕੇ ਵਿਸ਼ਰਾਮ ਕਰ ਲਿਓ। ਜਿਵੇਂ ਵੀ ਉੱਥੇ ਪ੍ਰਬੰਧ ਹਾਲ ਦਾ ਹੋਏਗਾ, ਉੱਥੇ 2-3 ਘੰਟੇ ਆਰਾਮ ਕਰਕੇ ਇਸ਼ਨਾਨ ਪਾਣੀ ਕਰਕੇ 2 ਵਜੇ ਉੱਥੋਂ ਬੱਸਾਂ 'ਚ ਬਹਿ ਕੇ ਫਿਰ ਰਾਮ ਤੀਰਥ ਰੋਡ ਆ ਜਿਆ ਕਰਿਓ। ਪਰ ਮੈਂ ਤਾਂ ਕਰਕੇ ਬੇਨਤੀ ਕਰ ਰਿਹਾ ਕਿ ਜਿਹੜਾ ਮਰਜ਼ੀ ਢੰਗ ਅਪਣਾ ਲਓ, ਪਰ ਪਿਆਰਿਓ ਅੰਮ੍ਰਿਤ ਵੇਲੇ ਦੇ ਦੀਵਾਨਾਂ ਦੇ ਵਿੱਚ ਕਿਸੇ ਇੱਕ ਵੀ ਪ੍ਰੇਮੀ ਨੇ ਗੈਰ ਹਾਜ਼ਰੀ ਨਹੀਂ ਕਰਨੀ। ਇਹ ਮੇਰੀ ਦੋਵੇਂ ਹੱਥ ਜੋੜ ਕੇ ਬੇਨਤੀ ਹੈ। ਇਹ ਮੌਕਾ ਹੈ ਗੁਰੂ ਪਿਤਾ ਦੀਆਂ ਖੁਸ਼ੀਆਂ ਲੈਣ ਦਾ। ਅੰਮ੍ਰਿਤ ਵੇਲੇ ਇੱਕ ਬਬੀਹੇ ਨੇ ਪੁਕਾਰ ਕੀਤੀ ਤੇ ਮਹਾਰਾਜ ਕਹਿੰਦੇ, ਬਬੀਹਾ ਅੰਮ੍ਰਿਤ ਵੇਲੇ ਬੋਲਿਆ ਤਾਂ ਅੰਦਰ ਸੁਣੀ ਪੁਕਾਰ, ਮੇਘੈ ਨੋ ਫਰਮਾਨ ਹੋਆ ਵਰਸੋ ਕਿਰਪਾ ਧਾਰ। ਜੇ ਇੱਕ ਪੰਛੀ ਦੀ ਸੁਣੀ ਗਈ ਅੰਮ੍ਰਿਤ ਵੇਲੇ ਦੀ ਪੁਕਾਰ, ਤੇ ਸਾਡੀ ਕਿਉਂ ਨਹੀਂ ਸੁਣੀ ਜਾਏਗੀ। ਆਓ ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਵਾਈਏ। ਕੋਈ ਵੀ ਤੁਹਾਡਾ ਕਾਰਜ ਹੈ, ਇਹ ਬਾਬਾ ਦੀਪ ਸਿੰਘ ਜੀ ਕਿਰਪਾ ਕਰਨ, ਤੁਸੀਂ ਇਹ ਚਲੀਆ ਕੱਟ ਲਓ, ਜਿਹੜੀ ਮਰਜ਼ੀ ਦਾਤ ਬਾਬਾ ਦੀਪ ਸਿੰਘ ਜੀ ਗੁਰੂ ਰਾਮਦਾਸ ਜੀ ਦੇ ਕੋਲੋਂ ਲੈ ਜਾਓ। ਔਰ ਇਹ ਸਾਰਾ ਪ੍ਰੋਗਰਾਮ 40 ਦਿਨ ਸਾਡੇ YouTube ਚੈਨਲ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ 'ਤੇ ਵੀ, ਔਰ ਬਹੁਤ ਸਾਰੇ ਜੋ YouTube ਦੇ ਚੈਨਲ ਨੇ ਉਹਨਾਂ ਦੇ ਉੱਤੇ ਲਾਈਵ ਦਿਖਾਇਆ ਜਾਏਗਾ। ਇਹ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਔਰ ਆ ਕੇ 40 ਦਿਨ ਹਾਜ਼ਰੀਆਂ ਭਰ ਕੇ ਪਿਤਾ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਅੱਜ ਮੈਂ ਵਧਾਈ ਦੇਣ ਵਾਸਤੇ ਤੁਹਾਡੇ ਸਨਮੁਖ ਹੋਇਆ। ਜੋ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ, ਅੱਡਾ ਗੋਪਾਲਪੁਰਾ, ਬਟਾਲਾ ਰੋਡ, ਯੂਨਿਟ ਨੰਬਰ 3, 20 ਤਰੀਕ ਨੂੰ ਜੋ ਉਹਦੀ ਰਜਿਸਟਰੀ ਸੀ, ਗੁਰੂ ਪਿਤਾ ਜੀ ਨੇ ਕਿਰਪਾ ਕੀਤੀ ਹੈ, ਸਾਰੀ ਸੰਗਤ ਨੇ ਅਸੀਸ ਦਿੱਤੀ। ਜੋ ਅੱਧੀ ਪੇਮੈਂਟ ਗੁਰੂ ਜੀ ਦੀ ਕਿਰਪਾ ਦੇ ਨਾਲ ਜਾ ਚੁੱਕੀ, ਜੋ ਤੁਸੀਂ ਕਿਣਕਾ ਕਿਣਕਾ ਦਿੰਦੇ ਹੋ, ਕਿਉਂਕਿ ਬਹੁਤ ਵੱਡੀ ਰਕਮ ਬਣ ਜਾਂਦੀ। 25,000 ਗਜ ਜਗ੍ਹਾ ਔਰ 2500 ਰੁਪਏ ਗਜ ਦੀ ਸੇਵਾ, ਅਤੇ ਅੱਧੀ ਪੇਮੈਂਟ ਜਿਹੜੀ ਉਹਦੇ ਲਈ ਅਸੀਂ ਉਹਨਾਂ ਕੋਲੋਂ 3 ਮਹੀਨੇ ਦਾ ਹੋਰ ਟਾਈਮ ਲਿਆ। ਇਹ ਰਜਿਸਟਰੀ ਜਿਹੜੀ 20 ਅਪ੍ਰੈਲ ਨੂੰ ਹੋਣੀ ਸੀ, ਅੱਧੀ ਪੇਮੈਂਟ ਚਲੀ ਗਈ। ਹੁਣ ਜਿਹੜੀ ਅੱਧੀ ਪੇਮੈਂਟ ਹੈ ਉਹ 20 ਜੁਲਾਈ ਤੱਕ ਅਸੀਂ ਉਹਨਾਂ ਨੂੰ ਦੇਣੀ ਹੈ, ਔਰ ਫਿਰ ਉਸ ਤੋਂ ਬਾਅਦ ਇਸ ਜਗ੍ਹਾ ਦੀ ਰਜਿਸਟਰੀ ਹੋਏਗੀ। ਜਿਹੜੇ ਪ੍ਰੇਮੀਆਂ ਨੇ ਬਹੁਤ ਸਹਿਯੋਗ ਦਿੱਤਾ ਤੁਹਾਨੂੰ ਵੀ, ਔਰ ਜਿਨ੍ਹਾਂ ਨੇ ਅਜੇ ਤੱਕ ਸਹਿਯੋਗ ਇਸ ਭੂਮੀ ਦਾਨ ਵਿੱਚ ਹਿੱਸਾ ਨਹੀਂ ਪਾਇਆ, ਤੁਹਾਨੂੰ ਵੀ ਮੈਂ ਬੇਨਤੀ ਕਰਦਾ, ਆਪ ਜੀ ਵੱਧ ਤੋਂ ਵੱਧ ਜ਼ੋਰ ਲਾਇਓ ਤਾਂ ਜੋ ਇਹ ਰਜਿਸਟਰੀ 20 ਜੁਲਾਈ ਤੱਕ ਹੋ ਸਕੇ। ਔਰ ਤੁਹਾਨੂੰ ਦੱਸਦਿਆਂ ਹੋਇਆ ਮੈਨੂੰ ਖੁਸ਼ੀ ਮਹਿਸੂਸ ਹੋ ਰਹੀ ਹੈ ਕਿ ਜੋ ਜੀ ਦੇ ਆ ਪ੍ਰਵਾਨ ਪਾਰਕ ਜੋ ਮਹਾਰਾਜ ਜੀ ਦੀ ਕਿਰਪਾ ਨਾਲ ਬਣ ਰਿਹਾ, ਬਿਲਕੁਲ ਹੁਣ ਥੋੜ੍ਹਾ ਜਿਹਾ ਕੰਮ ਰਹਿ ਗਿਆ, ਬਿਲਕੁਲ ਨੇੜੇ ਆ ਉਹਦੇ ਮੁਹੂਰਤ ਦੇ ਸਮੇਂ ਦੇ। ਔਰ ਨਾਲ ਹੀ ਜੋ ਸੰਗਤ ਦੀ ਰਿਹਾਇਸ਼ ਵਾਸਤੇ ਸਰਾਂ ਬਣ ਰਹੀ ਹੈ, ਉਹਦਾ ਕਾਰਜ ਵੀ ਪੂਰੀ ਤੇਜ਼ੀ ਨਾਲ ਚੱਲ ਰਿਹਾ। ਔਰ ਬਟਾਲਾ ਰੋਡ ਜਿਹੜਾ ਯੂਨਿਟ ਨੰਬਰ 3 ਹੈ, ਜਿਹਦੀ ਰਜਿਸਟਰੀ ਹੁਣ 20 ਜੁਲਾਈ ਨੂੰ ਹੋਏਗੀ, ਉੱਥੇ ਵੀ ਬੜੀ ਤੇਜ਼ੀ ਦੇ ਨਾਲ ਸਾਰੇ ਸੇਵਾਵਾਂ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਹਰ ਪੱਖ ਤੋਂ ਮੈਂ ਆਪ ਜੀ ਦੀ ਅਸੀਸ ਤੇ ਬਖਸ਼ੀਸ਼ ਦੀ ਆਸ ਰੱਖਦਾ। ਮੇਰੀ ਬੇਨਤੀ ਹੈ, ਭੁੱਲਿਓ ਨਾ 20 ਜੁਲਾਈ ਨੂੰ ਜੋ ਅੱਧੀ ਪੇਮੈਂਟ ਰਹਿ ਗਈ ਹੈ,
ਬਟਾਲਾ ਰੋਡ ਵਾਲੀ ਜਗ੍ਹਾ ਦੀ ਉਹਦੀ ਰਜਿਸਟਰੀ ਹੋਏਗੀ। ਅੱਧੀ ਪੇਮੈਂਟ ਅਸੀਂ 20 ਜੁਲਾਈ ਤੱਕ ਦੇਣੀ ਹੈ। ਪੂਰਾ ਆਪ ਜੀ ਪਰਿਵਾਰਕ ਮੈਂਬਰ ਮੋਢੇ ਨਾਲ ਮੋਢਾ ਜੋੜ ਕੇ ਸਾਥ ਵੀ ਦਿਓ, ਇੱਕ ਦੂਜੇ ਨੂੰ ਪ੍ਰੇਰਨਾ ਵੀ ਕਰੋ, ਔਰ ਇਸ ਭੂਮੀ ਦਾਨ ਦੇ ਵਿੱਚ, ਵੱਡੇ ਦਾਨ ਦੇ ਵਿੱਚ, ਕਿਉਂਕਿ ਇਹ ਵੱਡਾ ਦਾਨ ਹੁੰਦਾ ਭੂਮੀ ਦਾਨ, ਇਸ ਭੂਮੀ ਦਾਨ ਵੱਡੇ ਦਾਨ ਦੇ ਵਿੱਚ ਆਪਣਾ ਵੱਧ ਤੋਂ ਵੱਧ ਸਹਿਯੋਗ ਵੀ ਦਿਓ। ਪੂਰੀ ਅਕਾਊਂਟ ਡਿਟੇਲ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਹੀ ਹੈ। ਆਪ ਜੀ ਸਕਰੀਨਸ਼ਾਟ ਲੈ ਲਓ ਔਰ ਆਪਣੀ ਸੇਵਾ ਇਹਨਾਂ ਅਕਾਊਂਟਾਂ ਦੇ ਵਿੱਚ ਆਪ ਜੀ ਪਾ ਸਕਦੇ ਹੋ। ਔਰ ਸੇਵਾ ਪਾਉਣ ਤੋਂ ਬਾਅਦ ਆਪ ਜੀ ਸਾਨੂੰ ਹੇਠਾਂ ਦਿੱਤੇ ਨੰਬਰਾਂ ਦੇ ਉੱਤੇ ਜੋ ਆਪਣਾ ਮੈਸੇਜ ਕਰ ਦੇਣਾ, ਤਾਂ ਜੋ ਰਸੀਦ ਔਰ ਸਤਿਕਾਰ ਤੁਹਾਡੇ ਤੱਕ ਭੇਜਿਆ ਜਾ ਸਕੇ। ਆਪਣੀ ਸੇਵਾ ਤੁਸੀਂ ਸਾਨੂੰ ਗੂਗਲ ਪੇ, ਪੇਟੀਐਮ, ਫੋਨਪੇ ਵੀ ਕਰ ਸਕਦੇ ਹੋ। 98 150 99 513 ਨੰਬਰ 'ਤੇ 98150 89513 ਇਸ ਨੰਬਰ 'ਤੇ ਆਪ ਜੀ ਆਪਣੀ ਸੇਵਾ ਸਾਨੂੰ ਤੁਸੀਂ ਫੋਨਪੇ, ਗੂਗਲ ਪੇ ਔਰ ਪੇਟੀਐਮ ਵੀ ਕਰ ਸਕਦੇ ਹੋ। ਫਿਰ ਮੈਂ ਬੇਨਤੀ ਕਰਦਾ, ਭੁੱਲਿਓ ਨਾ, 20 ਜੁਲਾਈ ਤੱਕ ਪੂਰਾ ਜ਼ੋਰ ਲਾ ਦਿਓ, ਜਿੰਨਾ ਜ਼ੋਰ ਲਾ ਸਕਦੇ ਹੋ, ਤਾਂ ਜੋ 113 ਯੂਨਿਟ ਮੈਂ ਕਹਿੰਦਾ ਇਹ ਡਬਲ ਟ੍ਰਿਪਲ ਕੰਮ ਹੋ ਜੇ। ਔਰ ਹੋਏਗਾ ਉਦੋਂ ਹੀ ਜਦੋਂ ਤੁਸੀਂ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਗੁਰੂ ਰਾਮਦਾਸ ਜੀ, ਧੰਨ ਬਾਬਾ ਦੀਪ ਸਿੰਘ ਜੀ। ਗੁਰੂ ਰਾਮਦਾਸ ਜੀ ਦੇ, ਬਾਬਾ ਦੀਪ ਸਿੰਘ ਜੀ ਦੇ ਸਾਰੇ ਪਰਿਵਾਰਕ ਮੈਂਬਰਾਂ ਨੂੰ, ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ, ਜੋ ਤੁਸੀਂ ਰੋਜ਼ਾਨਾ ਜੁੜਦੇ ਹੋ, ਦੁਪਹਿਰੀ 3 ਤੋਂ 4 ਵੀ ਔਰ ਰਾਤੀ 10 ਤੋਂ 11 ਵੀ PTC ਸਿਮਰਨ ਦੇ ਮਾਧਿਅਮ ਰਾਹੀਂ, ਮੈਂ ਸਾਰੇ ਪਰਿਵਾਰਕ ਮੈਂਬਰਾਂ ਨੂੰ ਬੇਨਤੀ ਕਰਾਂਗਾ, ਜੋ ਸੇਵਾਵਾਂ ਦੇ ਕਾਰਜ ਬਾਬਾ ਦੀਪ ਸਿੰਘ ਚੈਰੀਟੇਬਲ ਟਰਸਟ ਵੱਲੋਂ ਚੱਲ ਰਹੇ ਨੇ, ਸਭ ਨੂੰ ਪਤਾ ਹੈ ਕਿਵੇਂ ਦਾਤਾ ਬੰਦੀ ਛੋੜ ਪਬਲਿਕ ਸਕੂਲ ਚੱਲ ਰਿਹਾ, ਦੋਵੇਂ ਤਰ੍ਹਾਂ ਦੀ ਪੜ੍ਹਾਈ, ਬਾਬਾ ਦੀਪ ਸਿੰਘ ਹੈਲਥ ਕੇਅਰ ਚੈਰੀਟੇਬਲ ਹਸਪਤਾਲ ਚੱਲ ਰਿਹਾ, ਪਿਤਾ ਜੀ ਦੀ ਮਿਹਰ ਨਾਲ ਗੁਰੂ ਬਾਬਾ ਨਾਨਕ ਜੀ ਦੀ ਰਸੋਈ, ਗੁਰੂ ਬਾਬਾ ਨਾਨਕ ਜੀ ਦੀ ਚੱਲਦੀ ਫਿਰਦੀ ਰਸੋਈ ਚੱਲ ਰਹੀ, ਬਾਬਾ ਦੀਪ ਸਿੰਘ ਜੀ ਫ੍ਰੀ ਟਿਫਨ ਸੇਵਾ, ਜਿਹਦੇ ਰਾਹੀਂ ਬਜ਼ੁਰਗਾਂ ਨੂੰ ਜੋ ਪ੍ਰਸ਼ਾਦਾ 2 ਵੇਲੇ ਦਾ ਉਹਨਾਂ ਦੇ ਘਰਾਂ ਦੇ ਵਿੱਚ ਪੈਕ ਕਰਕੇ ਟਿਫਨ ਦੇ ਵਿੱਚ ਪਹੁੰਚਾਇਆ ਜਾਂਦਾ ਹੈ। ਇਸ ਤੋਂ ਇਲਾਵਾ ਬਾਬਾ ਦੀਪ ਸਿੰਘ ਜੀ ਗੁਰਮਤਿ ਗਿਆਨ ਸੰਗੀਤ ਅਕੈਡਮੀ, ਵਿਧਵਾ ਬੀਬੀਆਂ ਨੂੰ ਫ੍ਰੀ ਰਾਸ਼ਨ ਦੇਣ ਦੀ ਸੇਵਾ, ਬੇਅੰਤ ਕਾਰਜ ਚੱਲ ਰਹੇ। ਨਵੀਂ ਜਗ੍ਹਾ ਦੀ ਉਸਾਰੀ ਚੱਲ ਰਹੀ, ਜਿੱਥੇ ਜੀ ਦਿਆ ਪ੍ਰਵਾਨ ਪਾਰਕ ਬਣਨਾ ਹੈ, ਪੰਛੀਆਂ ਨੂੰ ਦਾਣਾ ਪਾਉਣ ਲਈ, ਖਾਣਾ ਪਾਉਣ ਲਈ, ਬਿਮਾਰ ਪੰਛੀਆਂ ਦੇ ਇਲਾਜ ਦਾ ਹਸਪਤਾਲ ਵੀ, ਔਰ ਸਰਾਂ ਵੀ, ਗੁਰਦੁਆਰਾ ਸਾਹਿਬ ਦੀ ਉਸਾਰੀ। ਤੀਸਰਾ ਯੂਨਿਟ ਜਿਹੜਾ ਬਟਾਲਾ ਰੋਡ ਦੇ ਉੱਤੇ, ਉੱਥੇ ਵੀ ਉਸਾਰੀ, ਜਿੱਥੇ ਸਕੂਲ ਔਰ ਹਸਪਤਾਲ ਬਣਨਾ, ਉੱਥੇ ਵੀ ਉਸਾਰੀ ਦੇ ਕਾਰਜ ਸ਼ੁਰੂ ਹੋ ਚੁੱਕੇ ਨੇ। ਮੈਂ ਜਿਹੜੀ ਤੁਹਾਨੂੰ ਬੇਨਤੀ ਕਰਨ ਲੱਗਾ ਕਿ ਕਈ ਸਾਡੇ ਇਹੋ ਜਿਹੇ ਪ੍ਰੇਮੀ ਨੇ ਜਿਹੜੇ ਕਹਿੰਦੇ ਜੀ ਸਾਨੂੰ ਪੰਥ ਦੇ ਨਾਲ ਬੜਾ ਹੀ ਦਰਦ ਹੈ। ਜਿਹੜੇ ਪੰਥ ਪ੍ਰਤੀ ਦਰਦ ਰੱਖਦੇ ਹੋ ਨਾ, ਮੇਰੀ ਤੁਹਾਡੇ ਚਰਨਾਂ 'ਚ ਬੇਨਤੀ, ਜੇ ਤੁਸੀਂ ਚਾਹੁੰਦੇ ਹੋ ਤੁਹਾਡੇ ਇਲਾਕੇ 'ਚ ਵੀ ਇੱਦਾਂ ਸੇਵਾਵਾਂ ਦੇ ਕਾਰਜ ਸ਼ੁਰੂ ਹੋਣ, ਤੁਹਾਡੇ ਕੋਲ ਕੋਈ ਜਗ੍ਹਾ ਹੈ, ਭਾਵੇਂ 100 ਗਜ ਜਗ੍ਹਾ, 200 ਗਜ ਜਗ੍ਹਾ, 500 ਗਜ ਜਗ੍ਹਾ, ਵੱਡੀ ਜਗ੍ਹਾ, ਆਪ ਜੀ ਟਰਸਟ ਨੂੰ ਉਹ ਜਗ੍ਹਾ ਗੁਰੂ ਸਾਹਿਬ ਜੀ ਦੀ ਕਿਰਪਾ ਦੇ ਨਾਲ ਟਰਸਟ ਦੇ ਨਾਮ ਤੁਸੀਂ ਕਰਵਾਉਣੀ ਹੈ, ਅਤੇ ਉਸ ਜਗ੍ਹਾ ਦੇ ਉੱਤੇ ਸੇਵਾਵਾਂ ਦੇ ਕਾਰਜ ਸ਼ੁਰੂ ਕਰਨਾ ਫਿਰ ਟਰਸਟ ਦੀ ਜ਼ਿੰਮੇਵਾਰੀ ਬਣ ਜਾਏਗੀ। ਜਿੰਨੀ ਜਗ੍ਹਾ ਹੋਏਗੀ ਉਸ ਮੁਤਾਬਕ ਸੇਵਾਵਾਂ ਸ਼ੁਰੂ ਹੋ ਜਾਣਗੀਆਂ। ਛੋਟੀ ਜਗ੍ਹਾ ਹੋਏਗੀ, ਉੱਥੇ ਗੁਰੂ ਬਾਬਾ ਨਾਨਕ ਜੀ ਦੀ ਰਸੋਈ ਚੱਲ ਸਕਦੀ ਹੈ, ਕੀਰਤਨ ਸਿਖਲਾਈ ਚੱਲ ਸਕਦੀ ਹੈ, ਹੋਰ ਕਈ ਕਾਰਜ ਇੱਦਾਂ ਦੇ ਚੱਲ ਸਕਦੇ ਨੇ, ਕੰਪਿਊਟਰ ਸਿਖਲਾਈ ਚੱਲ ਸਕਦੀ ਗਰੀਬ ਬੱਚੀਆਂ ਦੀ। ਵੱਡੀ ਜਗ੍ਹਾ ਹੋਏਗੀ, ਉੱਥੇ ਸਕੂਲ ਹਸਪਤਾਲ ਵੀ ਬਣ ਸਕਦਾ ਹੈ। ਇਹ ਹੁਣ ਤੁਸੀਂ ਵੇਖਣਾ, ਇਕੱਲੇ ਗੱਲਾਂ ਦੇ ਨਾਲ ਅਸੀਂ ਪੰਥ ਦਰਦੀ ਨਾ ਬਣੀਏ। ਤੁਹਾਡੇ ਕੋਲ ਕੋਈ ਵੀ ਜ਼ਮੀਨ ਹੈ, ਆਪ ਜੀ ਨੇ ਟਰਸਟ ਦੇ ਨਾਮ ਕਰਵਾਉਣੀ, ਔਰ ਫਿਰ ਅੱਗੋਂ ਤੁਹਾਡੇ ਟਰਸਟ ਦੀ ਡਿਊਟੀ ਹੈ ਉੱਥੇ ਇਹ ਸੇਵਾਵਾਂ ਦੇ ਕਾਰਜ ਸ਼ੁਰੂ ਕਰਨ ਦੀ, ਕਿਉਂਕਿ ਇਲਾਕਿਆਂ ਦੇ ਵਿੱਚ ਸਾਡੇ ਗੁਰਦੁਆਰਾ ਸਾਹਿਬ ਬਹੁਤ ਨੇ ਔਰ ਬਣਨੇ ਵੀ ਚਾਹੀਦੇ ਨੇ। ਆਲੀਸ਼ਾਨ ਗੁਰਦੁਆਰੇ ਬਣਨੇ ਚਾਹੀਦੇ ਨੇ, ਆਲੀਸ਼ਾਨ, ਜਿੱਥੇ ਸੰਗਤਾਂ ਬੈਠਣ, ਗੁਰੂ ਦੀ ਗੋਦ ਦੇ ਵਿੱਚ ਕਥਾ ਕਹਾਣੀਆਂ ਸੁਣਨ ਕਰਨ। ਤੁਹਾਡਾ ਦਿਲ ਇਹ ਨਹੀਂ ਕਰਦਾ ਨਾਲ ਨਾਲ ਜਿੱਥੇ ਗੁਰਦੁਆਰਾ ਸਾਹਿਬ ਬਣੇ ਉੱਥੇ ਇਹੋ ਜਿਹਾ ਸਕੂਲ ਵੀ ਖੁੱਲ੍ਹੇ, ਜਿੱਥੇ ਬੱਚੇ ਗੁਰਮਤਿ ਦੀ ਸਿੱਖਿਆ ਲੈਣ, ਦੁਨਿਆਵੀ ਸਿੱਖਿਆ ਲੈਣ, ਔਰ ਇਹ ਸਿੱਖਿਆ ਲੈਣ ਤੋਂ ਬਾਅਦ ਘਰ ਘਰ ਦੇ ਵਿੱਚ ਹੀ ਗੁਰੂ ਘਰ ਬਣਾ ਦੇਣ। ਇਹ ਮੇਰੀ ਬੇਨਤੀ ਹੈ ਭਾਈ, ਜੇ ਤੁਹਾਡਾ ਸੱਚਮੁੱਚ ਦਿਲ ਕਰਦਾ ਹੈ ਨਾ ਕਿ ਤੁਹਾਡੇ ਪਿੰਡ ਵਿੱਚੋਂ, ਤੁਹਾਡੇ ਸ਼ਹਿਰ ਵਿੱਚੋਂ ਨਸ਼ਿਆਂ ਦਾ ਕੋੜ ਮਿਟ ਜਾਵੇ, ਬੱਚੇ ਗੁਰਮਤਿ ਨਾਲ ਵੀ ਜੁੜਨ ਔਰ ਦੁਨਿਆਵੀ ਪੜ੍ਹਾਈ ਨਾਲ, ਕਿਉਂਕਿ ਇਹ ਮਹਾਂਪੁਰਖਾਂ ਦਾ ਬਚਨ ਹੈ, ਤੁਸੀਂ ਕਿਸੇ ਨੂੰ ਇੱਕ ਵੇਲੇ ਲੰਗਰ ਛਕਾ ਦਿਓਗੇ ਨਾ, ਉਹਦਾ ਪੇਟ ਭਰੇਗਾ, ਤੁਹਾਨੂੰ ਅਸੀਸ ਦੇਵੇਗਾ। ਉਹ ਚਲੋ ਇਹ ਵੀ ਪਰਉਪਕਾਰ ਦੇ ਕੰਮ ਨੇ, ਪਰ ਪਿਆਰਿਓ ਕਿਉਂ ਨਾ ਹੋਵੇ ਅਸੀਂ ਇਹੋ ਜਿਹਾ ਸਿਸਟਮ ਬਣਾਈਏ, ਲੰਗਰ ਵੀ ਛਕਾਈਏ, ਅਤੇ ਪਿਆਰਿਓ ਜਿਹੜਾ ਵੀ ਇਹ ਲੰਗਰ ਛਕੇ ਉਹਨੂੰ ਇਹੋ ਜਿਹਾ ਸਿਸਟਮ ਉਹਦਾ ਬਣਾ ਦਈਏ ਕਿ ਆਉਣ ਵਾਲੇ ਸਮੇਂ ਦੇ ਵਿੱਚ ਮੰਗ ਕੇ ਰੋਟੀ ਨਾ ਖਾਵੇ, ਰੋਟੀ ਕਮਾਉਣ ਜੋਗਾ ਬਣ ਜਾਏ, ਫਿਰ ਸਾਰੀ ਜ਼ਿੰਦਗੀ ਤੁਹਾਨੂੰ ਅਸੀਸਾਂ ਦੇਵੇਗਾ। ਜਦੋਂ ਉਹ ਰੋਟੀ ਕਮਾਉਣ ਜੋਗਾ ਬਣ ਗਿਆ, ਆਪਣੇ ਪਰਿਵਾਰ ਨੂੰ ਪਾਲਣ ਜੋਗਾ ਬਣ ਗਿਆ। ਆਓ ਇਸ ਮੁਹਿੰਮ ਦੇ ਵਿੱਚ ਮੋਢੇ ਨਾਲ ਮੋਢਾ ਜੋੜ ਕੇ ਸਾਥ ਦਿਓ।
ਇੱਕ ਨੰਬਰ ਤੁਹਾਡੇ ਟੀਵੀ ਸਕਰੀਨ ਦੇ ਉੱਤੇ ਚੱਲ ਰਿਹਾ, ਇਸ ਨੰਬਰ ਦੇ ਉੱਤੇ ਤੁਸੀਂ ਸੰਪਰਕ ਕਰ ਲੈਣਾ। ਜੇ ਤੁਹਾਡੇ ਕੋਲ ਕੋਈ ਜਗ੍ਹਾ ਪਈ ਹੈ, ਆਪ ਜੀ ਇਸ ਨੰਬਰ ਦੇ ਉੱਤੇ ਸੰਪਰਕ ਕਰਿਓ, ਸਾਡੀ ਟੀਮ ਜਾਏਗੀ, ਉਹ ਜਗ੍ਹਾ ਦੇਖੇਗੀ ਅਤੇ ਉਸ ਤੋਂ ਬਾਅਦ ਫਿਰ ਉੱਥੇ ਸੇਵਾਵਾਂ ਦੇ ਕਾਰਜ ਸਾਰੇ ਸ਼ੁਰੂ ਹੋ ਜਾਣਗੇ। ਬਸ ਭੁੱਲਿਓ ਨਾ, ਉਹ ਜ਼ਮੀਨ ਤੁਸੀਂ ਟਰਸਟ ਦੇ ਨਾਮ ਕਰਾਉਣੀ ਹੈ, ਉਸ ਤੋਂ ਬਾਅਦ ਫਿਰ ਟਰਸਟ ਦੀ ਸਾਰੀ ਜ਼ਿੰਮੇਵਾਰੀ ਬਣ ਜਾਏਗੀ। ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਤਾਂ ਜੋ ਸਾਡਾ ਸੋਹਣਾ ਪੰਜਾਬ, ਨਸ਼ਾ ਮੁਕਤ ਪੰਜਾਬ, ਪੜ੍ਹਿਆ ਲਿਖਿਆ ਪੰਜਾਬ, ਉਹਦੀ ਸਿਰਜਣਾ ਹੋ ਸਕੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।